ਇਹਦਾ ਚੱਕਰ ਕਿਉਂਦਾ ਭਾਵੇਂ ਨਿਬੇੜ ਜਾਵੇ, ਪਰ ਜੋ ਇੱਥੇ ਖਲਾਰਾ ਪੈਣ ਜਾ ਰਿਹਾ ਇਹ ਬਹੁਤ ਔਖਾ ਹੋਣਾ। ਆਮ ਆਦਮੀ ਪਾਰਟੀ ਵਾਲੇ ਆਪਣਾ ਅੰਦਰੂਨੀ ਖਲਾਰਾ ਬੇਸ਼ੱਕ ਸੰਭਾਲ ਲੈਣ, ਪਰ ਜਦੋਂ ਅਗਾਂਹ ਲੋਕਾਂ ਦੇ ਵਿਹੜਿਆਂ 'ਚ ਵੋਟਾਂ ਮੰਗਣ ਜਾਣਗੇ ਲੋਕਾਂ ਨੇ ਇਹਨਾਂ ਨੂੰ ਮਿਹਣੇ ਬਹੁਤ ਮਾਰਨੇ ਆ, ਸਵਾਲ ਬਹੁਤ ਕਰਨੇ ਆ। ਕਸੂਤੇ ਫਸ ਗਏ ਮਾਫੀ ਦੇ ਮਾਮਲੇ 'ਚ। ਵੈਸੇ ਇਹਨਾਂ ਨੇ ਇਕੱਲਿਆਂ ਨੇ ਨਹੀਂ ਮੰਗੀ, ਕੇਜਰੀਵਾਲ ਸਾਹਿਬ ਹੋਰਾਂ ਨੇ ਮਾਫੀ ਨਹੀਂ ਇਕੱਲਿਆਂ ਨੇ ਨਹੀਂ ਮੰਗੀ ਇਸ ਮਾਮਲੇ 'ਚ। ਤੁਹਾਨੂੰ ਯਾਦ ਹੋਣਾ ਟ੍ਰਿਬਿਊਨ ਪਹਿਲਾਂ ਮੰਗ ਚੁੱਕਿਆ, ਟ੍ਰਿਬਿਊਨ ਗਰੁੱਪ। ਪਰ ਅੱਜ ਜਿਹੜੀ ਮਾਫੀ ਮੰਗੀ ਮੈਂ ਸਮਝਦਾ ਕਿ ਇਹਨੇ ਬਹੁਤ ਕਾਹਲੀ ਕੀਤੀ ਆ, ਕਿਉਂਕਿ ਸ਼ਾਇਦ ਇਹਨਾਂ ਤੱਕ ਖਬਰ ਲੇਟ ਪਹੁੰਚੀ ਹੋਵੇ ਜਾਂ ਇਹਨਾਂ ਨੇ ਇੰਤਜ਼ਾਰ ਨਾ ਕੀਤਾ ਹੋਵੇ। ਕਿਉਂਕਿ ਦੇਖੋ ਅੱਜ ਹੀ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਸੀਗੀ ਜੀ, ਔਰ ਉੱਥੇ ਜਾ ਕੇ ਜੋ ਜਿਹੜਾ ਈਡੀ ਦਾ ਵਕੀਲ ਸੀ ਜੋ ਉਹ ਦਲੀਲ ਦੇ ਰਿਹਾ, ਉਹ ਕੀ ਦੇ ਰਿਹਾ, ਉਹ ਕਹਿੰਦਾ ਕਿ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਸੀ ਨਿਰੰਜਨ ਸਿੰਘ ਨੇ। ਨਿਰੰਜਨ ਸਿੰਘ ਦਾ ਉਸ ਤੋਂ ਬਾਅਦ ਤਬਾਦਲਾ ਕਰਨ ਦਾ ਯਤਨ ਕੀਤਾ ਗਿਆ। ਹਾਈ ਕੋਰਟ ਨੇ ਉਸ ਤਬਾਦਲੇ ਨੂੰ ਸਟੇ ਕਰ ਦਿੱਤਾ ਸੀਗਾ ਕਿ ਜਦੋਂ ਤੱਕ ਜਾਂਚ ਪੜਤਾਲ ਨਿਪਰੇ ਨਹੀਂ ਚੜ੍ਹਦੀ ਇਹਨੂੰ ਬਦਲਿਆ ਨਹੀਂ ਜਾ ਸਕਦਾ। ਤੇ ਹੁਣ ਕਹਿੰਦੇ ਆ ਕਿ ਨਾ ਸਿਰਫ ਇਹਨੂੰ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਬਲਕਿ ਉੱਤੋਂ ਭਾਵ ਦਿੱਲੀ ਤੋਂ ਇਹਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ। ਹੁਣ ਦੇਖੋ ਜੇ ਸਭ ਕੁਛ ਠੀਕ ਹੈ, ਜਿਵੇਂ ਅਰਵਿੰਦ ਕੇਜਰੀਵਾਲ ਉਹ ਕਹਿੰਦੇ ਆ ਕਿ ਅਸੀਂ ਤੱਕਹੀਣ ਦੋਸ਼ ਲਾਏ, ਸਾਡੀ ਗਲਤੀ, ਅਸੀਂ ਖਿਮਾ ਦੇ ਜਾ ਸਕੇ ਹਾਂ ਕਿ ਤੁਹਾਨੂੰ, ਤੁਹਾਡੇ ਪਰਿਵਾਰ ਨੂੰ, ਤੁਹਾਡੇ ਸ਼ੁਭ ਚਿੰਤਕਾਂ ਨੂੰ ਠੇਸ ਪਹੁੰਚੀ ਹੈ। ਇਹ ਸਭ ਕੁਛ ਇਸ ਤਰ੍ਹਾਂ ਹੀ ਆ ਜਿੱਦਾਂ ਟ੍ਰਿਬਿਊਨ ਨੇ ਕਿਹਾ ਕਿ ਅਸੀਂ ਮਾਫੀ ਮੰਗਦੇ ਹਾਂ, ਇਹ ਸਾਰੀਆਂ ਚੀਜ਼ਾਂ ਸਹੀ ਨੇ। ਤਾਂ ਫਿਰ ਜਦੋਂ ਕਿਸੇ ਨੇ ਕੋਈ ਦੋਸ਼ ਹੀ ਨਹੀਂ ਕੀਤਾ ਕਿਸੇ ਕਿਸਮ ਦਾ, ਤਾਂ ਦਿੱਲੀ ਤੋਂ ਉਸ ਅਧਿਕਾਰੀ ਨੂੰ ਪ੍ਰੈਸ਼ਰਾਈਜ਼ ਕੌਣ ਕਰ ਰਿਹਾ, ਕਿਹੜੇ ਬਹੁਤ ਚ ਕਰਦਾ ਪਿਆ। ਔਰ ਇਹ ਗੱਲ ਕੋਈ ਸਧਾਰਨ ਬੰਦਾ ਨਹੀਂ ਕਹਿ ਰਿਹਾ, ਈਡੀ ਦਾ ਖੁਦ ਉੱਥੇ ਵਕੀਲ ਕਹਿਣ ਡਿਆ ਅਨੁਪਮ ਗੁਪਤਾ ਜੀ। ਇਹ ਹੈਰਾਨਗੀ ਆਪਣੇ ਆਪ ਦੇ ਵਿੱਚ ਕਿ ਇੱਕ ਪਾਸੇ ਹਾਈ ਕੋਰਟ ਦੇ ਅੰਦਰ ਜਾ ਕੇ ਵਕੀਲ ਇਹ ਦਾਅਵਾ ਕਰਦਾ ਕਿ ਨਿਰੰਜਨ ਸਿੰਘ ਦੇ ਖਿਲਾਫ ਗੁੰਡਾਗੁੰਡੀਆਂ ਜਾ ਰਹੀਆਂ, ਉਹਨੂੰ ਬਦਲਣ ਲਈ, ਉਹਨੂੰ ਮੁਅੱਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਜੇ ਸਭ ਕੁਛ ਠੀਕ ਠਾਕ ਆ, ਕੋਈ ਇਹਦੇ ਚ ਦੋਸ਼ੀ ਹੈ ਨਹੀਂ ਗਾ, ਤਾਂ ਫਿਰ ਉਹ ਧਮਕੀਆਂ ਕੌਣ ਦਵਾ ਰਿਹਾ, ਕਿਉਂ ਦੇ ਰਿਹਾ, ਉਸ ਤੋਂ ਪਰੇ ਦੀ ਗੱਲ ਆ। ਤਾਂ ਇਹਨਾਂ ਨੇ ਇਹ ਵੀ ਇੰਤਜ਼ਾਰ ਨਹੀਂ ਕੀਤਾ। ਸੋ ਖੈਰ ਮਾਫੀ ਮੰਗਣੀ, ਦੋਸ਼ ਲਾਉਣੇ, ਇਹ ਦੋਵੇਂ ਚੀਜ਼ਾਂ ਇਹਨਾਂ ਦੇ ਹੱਥ 'ਚ ਸੀਗੀਆਂ, ਇਹਨਾਂ ਨੇ ਸਮੇਂ ਤੇ ਵਰਤ ਲਈਆਂ। ਪਰ ਇਸ ਸਮੇਂ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ ਕਿ ਕੀ ਇਹਨਾਂ ਦੇ ਸਮਰਥਕ ਜਿਹੜੇ ਆ ਉਹ ਸਾਰੇ ਦੇ ਸਾਰੇ ਮਾਫੀ ਨੂੰ ਪਹੁੰਚਾ ਲੈਣਗੇ, ਔਰ ਦੂਜਾ ਇਹ ਆ ਕਿ ਕੀ ਇਹ ਮਾਫੀ ਇਹਨਾਂ ਦਾ ਸਿਆਸੀ ਨੁਕਸਾਨ ਹੋਣ ਤੋਂ ਬਚਾ ਲਏਗੀ, ਕਿਉਂਕਿ ਅੱਗੇ ਵੀ ਬਹੁਤ ਵੱਡਾ ਸਿਆਸੀ ਨੁਕਸਾਨ ਇਹ ਝੱਲ ਚੁੱਕੇ ਆ। ਤਾਂ ਜਿਸ ਤਰੀਕੇ ਦਾ ਇਹ ਸੈਟਬੈਕ ਆ, ਕਿਉਂਕਿ ਦੇਖੋ ਨਾ ਇੱਕ ਐਸਾ ਇਹਨਾਂ ਨੇ ਆ ਕੇ ਨਾਅਰਾ ਮਾਰਿਆ ਸੀਗਾ ਜਿਹਨੇ ਪੰਜਾਬ ਦੀ ਸਿਆਸੀ ਫਿਜ਼ਾ ਬਦਲ ਕੇ ਰੱਖ ਦਿੱਤੀ ਸੀ। ਉਹ ਨਾਅਰਾ ਕੀ ਸੀਗਾ ਕਿ ਜੇ ਅਸੀਂ ਸੱਤਾ 'ਚ ਆਉਂਦੇ ਹਾਂ ਤੇ ਅਸੀਂ 14 ਦਿਨਾਂ ਦੇ ਅੰਦਰ 15 ਦਿਨਾਂ ਦੇ ਅੰਦਰ ਮਜੀਠੀਆ ਚੱਕ ਕੇ ਜੇਲ੍ਹ 'ਚ ਸੁੱਟਦੇ ਹਾਂ। ਬਿਲਕੁਲ। ਜਿਸ ਸਮੇਂ ਮਜੀਠੀਏ ਦੀ ਵਾਹ ਵੱਲ ਨਹੀਂ ਸੀ ਕੋਈ ਵੇਖ ਸਕਦਾ, ਜਿਸ ਸਮੇਂ ਮਜੀਠੀਏ ਦੇ ਖਿਲਾਫ ਕੋਈ ਜ਼ੁਬਾਨ ਨਹੀਂ ਸੀ ਖੁੱਲ ਸਕਦੀ, ਉਸ ਦੌਰ ਦੇ ਵਿੱਚ ਆ ਕੇ ਜਦੋਂ ਇਹਨਾਂ ਨੇ ਮਜੀਠੀਏ ਨੂੰ ਚੈਲੰਜ ਕੀਤਾ, ਔਰ ਕੀਤਾ ਵੀ ਉਹਦੇ ਸ਼ਹਿਰ 'ਚ ਖੜ ਕੇ, ਲੋਕ ਇਹਨਾਂ ਦੇ ਪਿੱਛੇ ਹੋ ਤੁਰੇ ਕਿ ਇਹ ਪੰਜਾਬ ਦੇ ਮੁੱਦਈ ਹੈ ਔਰ ਇਹਨਾਂ ਨੇ ਬੋਲਣ ਦੀ ਜ਼ਰੂਰਤ ਕੀਤੀ ਹੈ। ਤਾਂ ਉਸ ਜ਼ਰੂਰਤ ਤੋਂ ਮਾਫੀ ਤੱਕ ਆ ਜਾਣਾ ਮੇਰੇ ਖਿਆਲ ਦੇ ਨਾਲ ਇਹ ਇਹਨਾਂ ਲਈ ਸਿਆਸੀ ਤੌਰ ਤੇ, ਖਾਸ ਤੌਰ ਤੇ ਜਿਹੜੀ ਪੰਜਾਬ ਦੀ ਇਕਾਈ ਹੈ, ਇਹਨਾਂ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਵੀ ਸਾਬਤ ਹੋ ਸਕਦੀ ਆ। ਕਿਉਂਕਿ ਤੁਹਾਨੂੰ ਪਤਾ ਪੰਜਾਬੀ ਕਿਸ ਤਬੀਅਤ ਦੇ ਮਾਲਕ ਹੈ ਤੇ ਬਾਗੀ ਤਬੀਅਤ ਦੇ ਮਾਲਕ ਆ। ਮਾਫੀ ਠੀਕ ਆ ਕਿ ਬਹੁਤ ਵੱਡੀ ਚੀਜ਼ ਆ, ਮਾਫੀ ਮੰਗਣੀ ਔਰ ਬਖਸ਼ਿੰਦਗੀ ਦੇਣੀ, ਇਹ ਦੋਨੇ ਚੀਜ਼ਾਂ ਬਹੁਤ ਵੱਡੀਆਂ। ਪਰ ਪੰਜਾਬੀ ਇਹਨਾਂ ਚੀਜ਼ਾਂ ਨੂੰ ਜਦੋਂ ਸਿਆਸੀ ਲਿਹਾਜ਼ ਨਾਲ ਲੈਂਦੇ ਆ ਤਾਂ ਫਿਰ ਉਹ ਇਹੋ ਜਿਹੀਆਂ ਚੀਜ਼ਾਂ ਨੂੰ ਨਕਾਰ ਦਿੰਦੇ ਆ। ਤਾਂ ਮੇਰੇ ਖਿਆਲ ਦੇ ਨਾਲ ਮਾਫੀ ਹੈ ਜਿਹੜੀ ਉਹ ਮੰਗੀ ਤਾਂ ਗਈ ਆ, ਪਰ ਇਹ ਇੱਥੇ ਗੱਲ ਮੁੱਕਦੀ ਨਹੀਂ ਮਾਫੀ ਦੇ ਨਾਲ। ਸੋ ਗੱਲ ਮੇਰੇ ਖਿਆਲ ਦੇ ਨਾਲ ਇੱਥੇ ਸ਼ੁਰੂ ਹੋਣੀ ਹੈ। ਹੁਣ ਇੰਤਜ਼ਾਰ ਕਰਦੇ ਹਾਂ, ਕਿਉਂਕਿ ਲੋਕਾਂ ਨੇ ਤਾਂ ਕੁਛ ਨਹੀਂ ਕਰਨਾ, ਸਮਰਥਕ ਵੀ ਵਿਚਾਰੇ ਕੁਛ ਨਹੀਂ ਕਰ ਸਕਦੇ, ਪਰ ਜੋ ਹੁਣ ਇੱਥੋਂ ਦੀ ਲੀਡਰਸ਼ਿਪ ਕਰੂਗੀ ਸੋ ਕਰੂਗੀ। ਪਰ ਜਿਸ ਤਰੀਕੇ ਨਾਲ ਚੱਲਦੇ ਪਏ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਪੰਜਾਬ ਦਾ ਵੀ ਹਾਲ ਉਹੋ ਜਿਹਾ ਕਰਾ ਲੈਣਾ ਜਿਹੋ ਜਿਹੇ ਦੂਜੇ ਸਟੇਟਾਂ ਦੇ ਵਿੱਚ ਇਹਨਾਂ ਨੂੰ ਨਤੀਜੇ ਮਿਲੇ ਆ ਜੀ। ਤੇ ਕਿਤੇ ਕੋਈ ਇਹ ਦੂਰ ਦਾ ਅੰਦੇਸ਼ਾ ਤਾਂ ਨਹੀਂ ਵੀ ਕੋਈ ਖਿਚੜੀ ਪੱਕਦੀ ਹੋਵੇ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਇਕੱਲੇ ਦੀ ਤੇ ਅਕਾਲੀ ਦਲ ਦੇ ਵਿੱਚ ਆਪਸ ਚ? ਨਹੀਂ ਦੇਖੋ, ਫਿਰ ਕੇਜਰੀਵਾਲ ਤੇ ਅਕਾਲੀ ਦਲ ਦੀ ਨਹੀਂ, ਫਿਰ ਤੇ ਭਾਜਪਾ ਵਿੱਚ ਹੋਊਗੀ। ਜੇ ਕੋਈ ਖਿਚੜੀ ਪੱਕਦੀ ਪਈ ਆ ਤਾਂ ਫਿਰ ਤੇ, ਕਿਉਂਕਿ ਜੇ ਦੇਖੋ ਮੰਨ ਲਓ ਆਪਾਂ ਇਸ ਗੱਲ ਨੂੰ ਅੱਗੇ ਲੈ ਕੇ ਤੁਰੀਏ ਕਿ ਜੇ ਕੋਈ ਸੈਟਿੰਗ ਹੁੰਦੀ ਪਈ ਆ
ਤਾਂ ਫਿਰ ਉਹ ਅਕਾਲੀਆਂ ਨਾਲ ਕਿਉਂ ਸਿੱਧੀ ਕਰਨਗੇ? ਉੱਤੇ ਬੈਠੇ ਭਾਜਪਾ ਵਾਲਿਆਂ ਨਾਲ ਕਰਨਗੇ ਨਾ। ਅਕਾਲੀ ਤੇ ਇਸ ਗੱਡੀ ਦਾ ਤੀਜਾ ਪਹੀਆ ਨੇ, ਸੋ ਉਹ ਫਿਰ ਜਿਹੜੇ ਮੇਨ ਪਹੀਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਤਾਂ ਇਹ ਜਿਹੜਾ ਤੁਹਾਡਾ ਸ਼ੱਕ ਆ ਇਹ ਠੀਕ ਹੋ ਸਕਦਾ ਕੁਛ ਹੱਦ ਤੱਕ। ਐਸੀਆਂ ਗੱਲਾਂ ਹੁੰਦੀਆਂ ਨੇ ਸਿਆਸਤ ਦੇ ਵਿੱਚ, ਇਹ ਇੱਕ ਗੱਲਾਂ ਚਰਚਾ ਜਿਹੜੀ ਚੱਲਦੀ ਵੀ ਪਈ ਹੈ ਵੈਸੇ। ਪਰ ਜੇ ਉਹਨਾਂ ਨੇ ਕਰਨੀ ਹੈ ਸੈਟਿੰਗ, ਜੇ ਮੈਂ ਲਾ ਰਿਹਾ ਤਾਂ ਫਿਰ ਉਹ ਅਕਾਲੀਆਂ ਨੂੰ ਵਿੱਚ ਕਿਉਂ ਪਾਉਣਗੇ? ਭਾਰਤੀ ਜਨਤਾ ਪਾਰਟੀ ਦੇ ਕੋਲ ਹੀ ਬੈਠੇ ਗਵਾਂਢ ਦੇ ਵਿੱਚ। ਬਿਲਕੁਲ ਬਿਲਕੁਲ ਜੀ। ਅਗਲੀ ਜਿਹੜੀ ਗੱਲ ਕਰੀਏ ਅਕਾਲੀ ਦਲ ਦੀ, ਕਹਿੰਦੇ ਚੰਗਾ ਹੀ ਦਿਨ ਰਿਹਾ ਆ, ਸੁਖਬੀਰ ਬਾਦਲ ਨੂੰ ਵੀ ਅਦਾਲਤ ਨੇ ਬਰੀ ਕੀਤਾ। ਮੈਂ ਕਹਿੰਦਾ ਜੀ ਸਾਲਾ ਭਰੋਈਆ ਜਿੱਥੇ ਲੱਡੂ ਖਾ ਖਾ ਕੇ ਮੇਰੇ ਉਹਨਾਂ ਨੂੰ ਸ਼ੂਗਰ ਲੈਵਲ ਵਧਾ ਬੈਠੇ ਹੋਣੇ ਆ, ਇੰਨੀਆਂ ਖੁਸ਼ਖਬਰੀਆਂ ਇਹਨਾਂ ਨੂੰ ਮਿਲੀਆਂ ਨੇ ਜੀ। ਸੋ ਇਹਨਾਂ ਨੇ ਕਾਫੀ ਕੁਛ ਅੱਜ ਦੇ ਦਿਨ 'ਚ ਖੱਟਿਆ। ਦੇਖੋ ਸੁਖਬੀਰ ਸਿੰਘ ਬਾਦਲ ਨੂੰ ਬਰੀ ਕਰ ਦਿੱਤਾ ਫਰੀਦਕੋਟ ਅਦਾਲਤ ਨੇ। ਮਾਸਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਨਰੇਸ਼ ਸਹਿਗਲ ਨਾਂ ਦੇ ਇੱਕ ਪੱਤਰਕਾਰ ਨਾਲ 1999 ਚ ਕੁੱਟਮਾਰ ਹੋਈ ਸੀਗੀ। ਉਦੋਂ ਸੁਖਬੀਰ ਬਾਦਲ ਫਰੀਦਕੋਟ ਤੋਂ ਚੋਣ ਲੜਦਾ ਪਿਆ ਸੀਗਾ, ਕਿਉਂਕਿ ਉਦੋਂ ਬਠਿੰਡਾ ਨਹੀਂ ਸੀ ਹੁੰਦਾ ਇਸ ਹਲਕੇ ਨੂੰ, ਜਿਹੜਾ ਲੰਬੀ ਆ ਇਸ ਹਲਕੇ ਨੂੰ ਇਹ ਲੋਕ ਸਭਾ ਹਲਕਾ ਨਹੀਂ ਸੀ ਲੱਗਦਾ ਬਠਿੰਡਾ, ਉਦੋਂ ਫਰੀਦਕੋਟ ਲੱਗਿਆ ਕਰਦਾ ਸੀਗਾ। ਤਾਂ ਫਰੀਦਕੋਟ ਤੋਂ ਇਲੈਕਸ਼ਨ ਲੜਿਆ ਜਾ ਰਿਹਾ ਸੀਗਾ। ਇਸੇ ਦਰਮਿਆਨ ਕੋਟਕਪੂਰਾ ਦੇ ਵਿੱਚ ਕੁੱਟਮਾਰ ਦੀ ਘਟਨਾ ਵਾਪਰੀ ਸੀਗੀ। ਨਰੇਸ਼ ਸਹਿਗਲ ਨੇ 2006 ਦੇ ਵਿੱਚ ਜਾ ਕੇ FIR ਦਰਜ ਕਰਵਾਉਣ 'ਚ ਸਫਲਤਾ ਪ੍ਰਾਪਤ ਕੀਤੀ ਸੀਗੀ। ਫਿਰ ਮਾਮਲਾ ਚੱਲਿਆ ਔਰ ਮਾਮਲਾ ਚਲਦਿਆਂ ਨਰੇਸ਼ ਕੁਮਾਰ ਦੇ ਖਿਲਾਫ ਬਹੁਤ ਵੱਡੀਆਂ ਸਾਜ਼ਿਸ਼ਾਂ ਵੀ ਹੋਈਆਂ। ਉਹਦੇ ਤੇ ਉਲਟਾ ਮੁਕੱਦਮੇ ਦਰਜ ਕੀਤੇ ਗਏ ਔਰ ਜੇਲ੍ਹ 'ਚ ਜੇ ਗਿਆ ਤੇ ਜੇਲ੍ਹ ਦੇ ਵਿੱਚ ਵੀ ਉਹਦੇ ਤੇ ਹਮਲੇ ਹੋਏ। ਇਹ ਔਨ ਰਿਕਾਰਡ ਪਈਆਂ ਨੇ ਚੀਜ਼ਾਂ। ਨਰੇਸ਼ ਸਹਿਗਲ ਆਪ ਇਹਨਾਂ ਚੀਜ਼ਾਂ ਦਾ ਇਨਕਸ਼ਾਫ ਕਰ ਚੁੱਕਾ। ਤੁਸੀਂ ਕਿਤੇ ਵੀ ਦੇਖ ਸਕਦੇ ਹੋ ਜਾ ਕੇ ਕਿਸੇ ਵੀ ਮੰਚ ਤੇ, ਬਹੁਤ ਲੰਮੀਆਂ ਇੰਟਰਵਿਊਜ਼ ਪਈਆਂ ਨੇ। ਉਹ ਦੱਸਦਾ ਕਿ ਜੇਲ੍ਹ ਦੇ ਵਿੱਚ ਵੀ ਮੈਨੂੰ ਲਗਾਤਾਰ ਡਰਾਉਣ ਦੇ, ਧਮਕਾਉਣ ਦੇ, ਮਾਰਨ ਦੇ ਯਤਨ ਕੀਤੇ ਗਏ। ਫਿਰ ਇੱਥੋਂ ਤੱਕ ਉਹ ਕਹਿੰਦਾ ਕਿ ਦੇਖੋ ਮੇਰਾ ਰਾਜੀਨਾਮਾ ਕਰਵਾਉਣ ਦੀ ਇਵਜ਼ ਦੇ ਵਿੱਚ ਬਹੁਤ ਵੱਡੇ ਲੋਕ ਜਿਹੜੇ ਉਹ ਫੈਕਟਰੀਆਂ ਲਾ ਗਏ, ਇੱਕ ਬੰਦੇ ਦਾ ਰਾਜੀਨਾਮਾ ਕਰਵਾ ਦੇਣਗੇ ਔਰ ਬਹੁਤ ਚਾਲਾਂ ਚੱਲੀਆਂ ਗਈਆਂ, ਪਰ ਮੈਂ ਨਹੀਂ ਮੰਨਿਆ, ਮੈਂ ਅੜਿਆ ਰਿਹਾ। ਔਰ ਇਹਦੇ ਵਿੱਚ ਹਕੀਕਤ ਆ, ਕਿਉਂਕਿ ਸਾਡੇ ਇਲਾਕੇ ਨੇ ਸਾਰਾ ਐਪੀਸੋਡ ਵੇਖਿਆ, ਉਹ ਬੰਦਾ ਝੁਕਿਆ ਨਹੀਂ, ਉਹ ਬੰਦਾ ਦਬਿਆ ਨਹੀਂ, ਉਹਨੇ ਕਾਨੂੰਨੀ ਲੜਾਈ ਲੜੀ। ਫਿਰ ਕੇਸ ਜਿਹੜਾ ਫੈਸਲੇ ਤੇ ਪਹੁੰਚਿਆ, ਜਦੋਂ ਇਹਨਾਂ ਦੀ ਸਰਕਾਰ ਜਾਂਦੀ ਸੀਗੀ ਤਾਂ ਲੋਅਰ ਕੋਰਟ ਨੇ ਸੁਖਬੀਰ ਸਿੰਘ ਬਾਦਲ ਨੂੰ ਬਰੀ ਕਰ ਦਿੱਤਾ ਸੀਗਾ। ਲੋਅਰ ਕੋਰਟ ਨੇ ਬਰੀ ਕੀਤਾ, ਉਹਨੇ ਇਸ ਫੈਸਲੇ ਨੂੰ ਅੱਗੇ ਜਾ ਕੇ ਸੈਸ਼ਨ ਕੋਰਟ ਦੇ ਵਿੱਚ ਚੈਲੰਜ ਕਰ ਦਿੱਤਾ ਸੀ ਫਰੀਦਕੋਟ 'ਚ। ਤਾਂ ਅੱਜ ਜਿਹੜਾ ਸੈਸ਼ਨ ਕੋਰਟ ਨੇ ਫੈਸਲਾ ਦਿੱਤਾ ਕਿ ਐਸੀਆਂ ਦਲੀਲਾਂ ਵਜ਼ਨਦਾਰ ਨਹੀਂ ਹੈ ਜੋ ਨਰੇਸ਼ ਸਹਿਗਲ ਵੱਲੋਂ ਦਿੱਤੀਆਂ ਜਾ ਰਹੀਆਂ, ਜਿਹਦੀ ਬਿਨਾਂ ਤੇ ਸੁਖਬੀਰ ਬਾਦਲ ਦੇ ਖਿਲਾਫ ਕੋਈ offense ਬਣਦਾ ਹੋਵੇ। ਸੋ ਉਹਨਾਂ ਨੇ ਬਰੀ ਕਰ ਦਿੱਤਾ। ਪਰ ਨਰੇਸ਼ ਸਹਿਗਲ ਕਹਿੰਦਾ ਕਿ ਸਾਰਾ ਤੰਤਰ ਹੈ ਜਿਹੜਾ ਉਹ ਇੱਥੇ ਸੁਖਬੀਰ ਬਾਦਲ ਦੇ ਹੱਥੋਂ ਵਿਕਿਆ ਫਿਰਦਾ, ਸਾਰਾ ਤੰਤਰ ਇਹਦੇ ਪ੍ਰਭਾਵ ਹੇਠ ਆ, ਤਾਂ ਮੈਂ ਹੁਣ ਹਾਈ ਕੋਰਟ ਦੀ ਸ਼ਰਨ 'ਚ ਜਾਊਂਗਾ ਜੀ। ਸੋ ਉਹਨੇ ਸਾਫ਼ ਐਲਾਨ ਕਰ ਦਿੱਤਾ ਕਿ ਉਹ ਹਾਈ ਕੋਰਟ 'ਚ ਜਾਊਗਾ ਤੇ ਮੇਰੇ ਖਿਆਲ ਦੇ ਨਾਲ ਉਹਨੇ ਚਲੇ ਵੀ ਜਾਣਾ, ਕਿਉਂਕਿ ਜਿਸ ਤਬੀਅਤ ਦਾ ਮਾਲਕ ਹੈ ਉਹ, ਜਿਸ ਮਿਜਾਜ ਦਾ ਮਾਲਕ ਹੈ ਉਹ, ਮੈਨੂੰ ਲੱਗਦਾ ਕਿ ਉਹ ਇੱਥੇ ਵੀ ਚੁੱਪ ਨਹੀਂ ਕਰੇਗਾ। ਜੇ ਹਾਈ ਕੋਰਟ 'ਚ ਵੀ ਉਹਦੇ ਉਲਟ ਆ ਗਿਆ ਤਾਂ ਹੋ ਸਕਦਾ ਸੁਪਰੀਮ ਕੋਰਟ ਵੀ ਚਲੇ ਜਾਵੇ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਭਾਜਪਾ ਦੇ ਵਿੱਚੋਂ ਮੋਦੀ ਅਤੇ ਜੋਗੀ ਦੇ ਵਿਰੁੱਧ ਆਵਾਜ਼ਾਂ ਉੱਠਣ ਲੱਗੀਆਂ। ਦੇਖੋ ਹਾਰ ਬਹੁਤ ਕੁਛ ਕਰਾ ਦਿੰਦੀ ਹੈ। ਇੱਕ ਜਿੱਤ ਜਿਹੜੀ ਆ ਉਹ ਤੁਹਾਡੀਆਂ 100 ਕਮਜ਼ੋਰੀਆਂ ਨੂੰ ਢੱਕ ਦਿੰਦੀ ਹੈ। ਇੱਕ ਹਾਰ ਤੁਹਾਡੀਆਂ ਹਜ਼ਾਰਾਂ ਤਾਕਤਾਂ ਨੂੰ ਕਮਜ਼ੋਰੀਆਂ ਬਣਾ ਕੇ ਲੋਕਾਂ ਦੇ ਵਿੱਚ ਖਿਲਾਰ ਦਿੰਦੀ ਹੈ। ਜੀ ਜੀ। ਇੱਕ ਹਾਰ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਿਗੜ ਜਾਂਦੀਆਂ, ਸਮੀਕਰਨ ਵੀ ਵਿਗੜ ਜਾਂਦੇ ਆ, ਅਕਸ ਵੀ ਵਿਗੜ ਜਾਂਦੇ ਆ, ਪ੍ਰਭਾਵ ਵੀ ਵਿਗੜ ਜਾਂਦੇ ਆ। ਇਸ ਸਮੇਂ ਮੋਦੀ ਤੇ ਯੋਗੀ ਬਾਹਰੋਂ ਤੇ ਉਹਨਾਂ ਨੂੰ ਉਹ ਮਜ਼ਾਕ ਦਾ ਸਾਹਮਣਾ ਕਰਨਾ ਹੀ ਪੈ ਰਿਹਾ। ਕੋਈ ਕਹਿੰਦਾ ਕਾਸ਼ ਗਾਵਾਂ ਦੇ ਵੋਟਰ ਕਾਰਡ ਹੁੰਦੇ, ਗਾਵਾਂ ਦੀਆਂ ਵੋਟਾਂ ਪਵਾ ਲੈਂਦੇ। ਕੁਛ ਕਹਿੰਦੇ ਆ ਕਿ ਇਹ ਜਿਹੜੇ ਬੱਚੇ ਸੀਗੇ ਕਾਸ਼ ਉਹਨਾਂ ਨੂੰ ਹਵਾ ਹੀ ਦੇ ਦਿੰਦੇ, ਆਕਸੀਜਨ ਹੀ ਦੇ ਦਿੰਦੇ ਤੇ ਉਹ ਸ਼ਮਸ਼ਾਨ ਘਾਟ ਚੋਂ ਇਹੋ ਜਿਹੀਆਂ ਚੀਜ਼ਾਂ ਨਾ ਹੁੰਦੀਆਂ। ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਕਿ ਇਹਨਾਂ ਨੂੰ ਗੋਰਖਪੁਰ ਦੇ ਵਿੱਚੋਂ ਜਿਹੜੀ ਇਹ 6 ਵੱਜੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਬੱਚੇ ਮਰੇ ਸੀਗੇ ਬਹੁਤ ਵੱਡੀ ਤਾਦਾਦ ਦੇ ਵਿੱਚ, ਉਹ ਚੀਜ਼ ਨੇ ਵੀ ਇਹਨਾਂ ਨੂੰ ਢਾਲ ਆਈ ਹੈ। ਖੈਰ ਇਹ ਆਪਣੀ ਥਾਂ ਤੇ ਚੀਜ਼ਾਂ ਚੱਲੀ ਜਾਂਦੀਆਂ, ਪਰ ਅੰਦਰ ਦੀ ਜਿਹੜੀ ਇਹਨਾਂ ਦੀ ਵਿਰੋਧਤਾ ਉਹ ਵੀ ਹੁਣ ਉਬਲ ਕੇ ਬਾਹਰ ਆਉਣੀ ਸ਼ੁਰੂ ਹੋ ਗਈ ਆ। ਸ਼ਤਰੂਘਨ ਸਿਨਹਾ ਤੇ ਵੈਸੇ ਵੀ ਮੋਦੀ ਦਾ ਸ਼ਤਰੂ ਬਣਿਆ ਪਿਆ ਕਾਫੀ ਲੰਮੇ ਸਮੇਂ ਤੋਂ। ਉਹ ਤੇ ਖਾਮੋਸ਼, ਜਿਵੇਂ ਕਹਿ ਦਿੰਦਾ ਹੁੰਦਾ, ਹਰੇਕ ਗੱਲ ਤੇ ਕਹਿ ਦਿੰਦਾ
ਖਾਮੋਸ਼ ਮੇਰੀ ਗੱਲ ਸੁਣੋ। ਤਾਂ ਇਹਦੇ ਨਾਲ ਹੁਣ ਅੱਜ ਰਮਾਕਾਂਤ ਯਾਦਵ ਵੀ ਬੋਲ ਪਿਆ, ਉਹ ਸਾਬਕਾ ਮੈਂਬਰ ਪਾਰਲੀਮੈਂਟ ਹੈ, ਭਾਜਪਾ ਦਾ ਬਹੁਤ ਸੀਨੀਅਰ ਲੀਡਰ ਆ, ਤੇ ਸੁਬਰਾਮਨੀਅਮ ਸਵਾਮੀ ਉਹਦਾ ਤੇ ਪਤਾ ਹੀ ਨਹੀਂਗਾ, ਉਹਨੇ ਕਿੱਧਰ ਨੂੰ ਫੈਰ ਕਰ ਦੇਣਾ, ਬਿਲਕੁਲ ਉਹਦਾ ਪਤਾ ਨਹੀਂ ਨਾ। ਉਹ ਕਈ ਵਾਰ ਆਪਣੇ ਵੱਲ ਨੂੰ ਵੀ ਬੰਦੂਕ ਚਲਾ ਦਿੰਦਾ ਭਾਰਤੀ ਜਨਤਾ ਪਾਰਟੀ ਨੂੰ, ਕਦੇ ਕਦੇ ਵਿਰੋਧੀਆਂ ਦੀ ਅੱਖ 'ਚ ਨਿਸ਼ਾਨਾ ਲਾ ਦਿੰਦਾ। ਸੋ ਇਹ ਸਾਰੇ ਲੀਡਰ ਜਿਹੜੇ ਆ ਉਹ ਮੋਦੀ ਤੇ ਯੋਗੀ ਦੇ ਮਗਰ ਪੈ ਗਏ ਆ ਜੀ। ਹੁਣ ਸ਼ਤਰੂਘਨ ਸਿਨਹਾ ਨੇ ਤਾਂ ਉਹ ਜਿਵੇਂ ਉਹਦਾ ਅੰਦਾਜ਼ ਆ, ਉਹਨੇ ਤੇ ਅੱਜ ਜਿਵੇਂ ਸੰਬੋਧਨ ਕੀਤਾ ਮਿੱਤਰ, ਉਹ ਕਹਿੰਦਾ ਵੀ ਗਏ ਹੁਣ ਆਪਾਂ, ਉਹ ਕਹਿੰਦੇ ਕਿ ਘਮੰਡ, ਗੁੱਸਾ ਤੇ ਅਤੀ ਆਤਮ ਵਿਸ਼ਵਾਸ ਸੀਗਾ ਜਿਹੜਾ ਇਹ ਲੈ ਬੈਠਾ ਲੋਕਤੰਤਰ ਦੇ ਵਿੱਚ, ਇਹ ਚੀਜ਼ਾਂ ਬਹੁਤਾ ਨਹੀਂ ਕਰ ਰੱਖਿਆ। ਹੁਣ ਮਿੱਤਰੋ ਨੇ ਅੱਗੇ ਲਾਇਆ, ਸਭ ਤੋਂ ਪਹਿਲਾਂ ਦਾ ਮਤਲਬ ਆ ਕਿ ਉਹ ਮੋਦੀ ਨੂੰ ਟੀਕਾ ਲਾਈ ਜਾਂਦਾ। ਦੂਜੇ ਪਾਸੇ ਜਿਹੜਾ ਰਮਾਕਾਂਤ ਯਾਦਵ ਹੈ, ਉਹਨੇ ਤੇ ਕਾਫੀ ਚੀਜ਼ਾਂ ਕਹੀਆਂ ਨੇ। ਉਹ ਕਹਿੰਦਾ ਕਿ ਦੇਖੋ ਪਛੜਿਆਂ ਤੇ ਦਲਿਤਾਂ ਨੂੰ ਤੁਸੀਂ ਅਣਦੇਖਿਆ ਕੀਤਾ, ਅਣਗੌਲਿਆ ਕੀਤਾ, ਇਸੇ ਕਰਕੇ ਹੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਤੇ ਉਹਨੇ ਕਿਹਾ ਕਿ ਜੇ ਹੁਣ ਭਾਰਤੀ ਜਨਤਾ ਪਾਰਟੀ ਇਸ ਹਾਰ ਤੋਂ ਚੌਕਸ ਨਾ ਹੋਈ ਨਾ ਹੋਈ ਤੇ 2019 ਚ ਭਾਜਪਾ ਨੂੰ ਬਹੁਤ ਕਰਾਰੀ ਹਾਰ ਮਿਲੂਗੀ। ਤੇ ਸ਼ਿਵ ਸੈਨਾ ਵਾਲੇ ਤਾਂ ਪਹਿਲਾਂ ਹੀ ਕਹਿ ਚੁੱਕੇ ਆ, ਉਹ ਕਹਿੰਦੇ ਕਿ ਪ੍ਰਭੂ ਸ਼੍ਰੀ ਰਾਮ ਇਹਨਾਂ ਦੇ ਨਾਲ ਰੁੱਸ ਗਿਆ, ਹੁਣ ਇਹਨਾਂ ਦੇ ਨਾਲ ਰੁੱਸ ਗਿਆ ਨਾ, ਦਿਨ ਪੁੱਠੇ ਆ ਗਿਆ। ਚੰਦਰ ਬਾਬੂ ਨਾਇਡੂ ਕਹਿੰਦਾ ਕਿ ਇਹਨਾਂ ਦੀ ਗ੍ਰਹਿ ਦਸ਼ਾ ਨਾ ਜਿਹੜੀ ਉਹ ਉਲਟ ਹੋ ਗਈ ਆ, ਹੁਣ ਨਹੀਂ ਇਹਨਾਂ ਨੂੰ ਕੋਈ ਬਚਾ ਸਕਦਾ। ਜਿਹੜੇ ਇਹਨਾਂ ਦੇ ਆਪਣੇ ਅਲਾਇੰਸ ਦੇ ਵਿੱਚ ਬੈਠੇ ਆ ਉਹ ਵੀ ਕਹੀ ਜਾਂਦੇ ਆ ਕਿ ਹੁਣ ਮਾਜਰਾ ਵਿਗੜ ਗਿਆ। ਤੇ ਜਿਹੜਾ ਸੁਬਰਾਮਨੀਅਮ ਸਵਾਮੀ ਉਹਦੇ ਤੇ ਸਾਰਿਆਂ ਦਾ ਸਿਰਾ ਲਾ ਦਿੱਤਾ। ਉਹ ਕਹਿੰਦਾ ਕਿ ਯੋਗੀ ਵਰਗਾ ਜਿਹੜਾ ਬੰਦਾ ਮੰਤਰ ਪੜ੍ਹਦਾ, ਇਹੋ ਜਿਹੇ ਬੰਦੇ ਨੂੰ ਚੱਕ ਕੇ ਜਿਹੜਾ ਬੰਦਾ ਆਪਣੀ ਸੀਟ ਨਹੀਂ ਕੱਢ ਸਕਿਆ ਉੱਥੋਂ ਉਹਨੂੰ ਮੁੱਖ ਮੰਤਰੀ ਬਣਾ ਦੇਣਾ, ਇਹ ਤੇ ਕਹਿੰਦਾ ਕਿ ਲੋਕਤੰਤਰ ਦੇ ਵਿੱਚ ਖੁਦਕੁਸ਼ੀ ਕਰਨ ਦੇ ਬਰੋਬਰ ਆ। ਇਹਦੋਂ ਵੱਡੀ ਮੇਰੇ ਖਿਆਲ ਦੇ ਨਾਲ ਯੋਗੀ ਦੇ ਖਿਲਾਫ ਕੋਈ ਟਿੱਪਣੀ ਹੁਣ ਤੱਕ ਨਾ ਹੋਈ ਆ ਤੇ ਨਾ ਹੋਊਗੀ ਮੇਰੇ ਖਿਆਲ ਦੇ ਨਾਲ, ਕਿਉਂਕਿ ਸਿੱਧੇ ਤੌਰ ਤੇ ਯੋਗੀ ਦੀ ਯੋਗਤਾ ਤੇ ਸਵਾਲ ਖੜੇ ਕਰ ਦਿੱਤੇ ਆ ਕਿ ਇਹ ਬੰਦਾ ਮੰਤਰ ਪੜ੍ਹਨ ਵਾਲਾ, ਇਹ ਬੰਦਾ ਇੱਕ ਹਿੰਦੂਤਵ ਦਾ ਫਾਇਰ ਬਣਾ ਲਿਆ, ਜਿਹੜਾ ਉਸ ਬੰਦੇ ਨੂੰ ਇਸ ਗਤੀ ਤੇ ਬਿਠਾ ਦਿੱਤਾ ਗਿਆ ਜਿਹਦੇ ਯੋਗ ਹੀ ਹੈ ਨਹੀਂ ਸੀਗਾ, ਤੇ ਲੋਕਤੰਤਰ ਚ ਖੁਦਕੁਸ਼ੀ ਦੇ ਬਰੋਬਰ ਆ। ਸੋ ਇਹ ਸਾਰੀਆਂ ਚੀਜ਼ਾਂ ਹੁਣ ਜਿਹੜੀਆਂ ਨੇ ਉਹ ਲੋਕਾਂ ਦੇ ਸਾਹਮਣੇ ਆ ਰਹੀਆਂ, ਇਹਨਾਂ ਦੀ ਆਪਸੀ ਕਲਹ ਹੈ ਜਿਹੜੀ ਉਹ ਵੀ ਸਾਹਮਣੇ ਆ ਰਹੀ ਹੈ। ਪਰ ਇੱਕ ਜਿਹੜੀ ਅੰਦਰੋਂ ਇਨਪੁਟ ਮਿਲਦੀ ਪਈ ਆ, RSS ਦੇ ਸੂਤਰ ਦੱਸਦੇ ਪਏ ਆ ਜਾਂ ਸ਼੍ਰੀ ਰਾਮ ਸੈਨਾ ਵਾਲੇ ਦੱਸਦੇ ਪਏ ਆ, ਜਿਹੜੀਆਂ ਅੰਦਰੋਂ ਪੁਣ ਕੇ ਆਉਂਦੀਆਂ ਪਈਆਂ ਚੀਜ਼ਾਂ। ਪ੍ਰਵੀਨ ਤੋਗੜੀਆ ਇੱਕ ਓਪਨ ਲੈਟਰ ਲਿਖ ਕੇ ਬਹਿ ਗਿਆ, ਉਹਦੇ ਚ ਉਹਨੇ ਸਿੱਧਾ ਨਰਿੰਦਰ ਮੋਦੀ ਤੇ ਹਮਲਾ ਕੀਤਾ। ਪਰ ਇੱਕ ਚੀਜ਼ ਹੋਰ ਦੱਸਦੀ ਆ ਕਿ ਅੰਦਰ ਖਾਤੇ ਖਲਬਲੀ ਮਚਾਈ ਬੈਠੀ ਆ, ਉਹ ਇਹ ਆ ਕਿ ਪ੍ਰਵੀਨ ਤੋਗੜੀਆ ਇੱਕ ਕਿਤਾਬ ਲਿਖਣ ਜਾ ਰਿਹਾ, ਕਿਉਂਕਿ ਪ੍ਰਵੀਨ ਤੋਗੜੀਆ ਉਹ ਬੰਦਾ ਜਿਹੜਾ ਨਰਿੰਦਰ ਮੋਦੀ ਦੇ ਨਾਲ ਉਸ ਸਮੇਂ ਸਕੂਟਰ ਤੇ ਘੁੰਮਦਾ ਹੁੰਦਾ ਸੀਗਾ ਜਦੋਂ ਇਹ ਸੰਘ ਦੇ ਮਾਮੂਲੀ ਪ੍ਰਚਾਰਕ ਸਨ। ਤਿੰਨੋਂ, ਇੱਕ ਮੁਰਲੀ ਮਨੋਹਰ ਜੋਸ਼ੀ, ਇੱਕ ਇਹ ਸਾਰੇ ਤਿੰਨੇ ਇੱਕੋ ਸਕੂਟਰ ਤੇ ਬਹਿੰਦੇ ਹੁੰਦੇ ਸੀ। ਮੋਦੀ ਸਾਹਿਬ ਨੂੰ ਕਹਿੰਦੇ ਆ ਕਿ ਸਕੂਟਰ ਨਹੀਂ ਸੀ ਚਲਾਉਣਾ ਆਉਂਦਾ ਤੇ ਪਿੱਛੇ ਬੈਠੇ ਗਾਣਾ ਗਾਈ ਜਾਂਦਾ ਹੁੰਦਾ ਸੀ, ਅੱਜ ਫੇਰ ਯਾਰਾਂ ਦੇ ਪਿੰਡਾਂ ਨੂੰ ਖਿੱਚਦੇ ਆ ਸਕੂਟਰ ਵਿੰਡਾ ਮੈਂ। ਸੋ ਉਹ ਹੁਣ ਜਿਹੜਾ ਪ੍ਰਵੀਨ ਤੋਗੜੀਆ ਕਿਤਾਬ ਲਿਖੀ ਜਾਂਦਾ, ਉਹਦੇ ਚ ਦੱਸਦੇ ਆ ਕਿ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ 2019 ਚ ਇਹਨਾਂ ਦਾ ਨੁਕਸਾਨ ਕਰ ਸਕਦੀਆਂ, ਉਹਨੂੰ ਹੁਣ ਚੁੱਪ ਕਰਾਉਣ ਦਾ ਯਤਨ ਕੀਤਾ ਜਾ ਰਿਹਾ। ਉਹ ਦੱਸਦੇ ਆ ਕਿ ਸ਼੍ਰੀ ਰਾਮ ਸੈਨਾ ਜਿਹੜੀ ਕਿ ਚੱਲਦੀ ਤੇ ਹਿੰਦੂਤਵ ਦੇ ਏਜੰਡੇ ਤੇ ਆ, ਪਰ RSS ਦਾ ਉਹਨਾਂ ਤੇ ਕੋਈ ਪ੍ਰਭਾਵ ਨਹੀਂ ਹੈ। ਸੋ ਉਹ ਉਹਨਾਂ ਦੇ ਨਾਲ ਸੈਟਿੰਗ ਕਰੀ ਬੈਠਾ, ਯਾਨੀ ਅੰਦਰ ਖਾਤੇ ਵਾਹਵਾ ਕੁਛ ਹੈ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਸਮੇਟਣਾ ਪੈ ਰਿਹਾ, ਪਰ ਉਹ ਸਮੇਟਿਆ ਨਹੀਂ ਜਾ ਰਿਹਾ। ਪ੍ਰਵੀਨ ਤੋਗੜੀਆ ਨੂੰ ਮਨਾਇਆ ਜਾ ਰਿਹਾ ਕਿ ਤੂੰ ਕਿਤਾਬ ਨਾ ਲਿਖ। ਉਹ ਕਹਿੰਦਾ ਕਿ ਮੈਂ ਕਿਤਾਬ ਲਿਖਣੀ ਆ, ਕਿਉਂਕਿ ਇਹਦੇ ਚ ਮੈਂ ਤੁਹਾਡੀ ਭੂਮਿਕਾ ਅੰਕਿਤ ਕਰੂੰਗਾ ਜਿਹੜੀ ਤੁਸੀਂ ਰਾਮ ਮੰਦਿਰ ਦੇ ਨਾਂ ਤੇ ਨਿਭਾਈ ਆ, ਜਿਹੜੀ ਤੁਸੀਂ ਲੋਕਾਂ ਨਾਲ ਠੱਗੀ ਕੀਤੀ ਹੈ। ਹੁਣ ਠੱਗੀ ਕੀ ਹੈ, ਆਉਣ ਵਾਲਾ ਸਮਾਂ ਦੱਸੂਗਾ। ਜੀ ਜੀ, ਅਗਲੀ ਗੱਲ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਕੰਵਰ ਸੰਧੂ ਨੇ ਸਾਦੇ ਵਿਆਹਾਂ ਲਈ ਕਾਨੂੰਨ ਬਣਾਉਣ ਸੰਬੰਧੀ ਲਿਆਂਦਾ ਪ੍ਰਾਈਵੇਟ ਬਿੱਲ। ਦੇਖੋ ਕਿੰਨੀਆਂ ਖੁਸ਼ੀਆਂ ਹੋਣੀਆਂ ਨਾ ਸਵੇਰੇ ਜਦੋਂ ਇਹ ਸਾਰੀਆਂ ਚੀਜ਼ਾਂ ਵਿਆਹ ਰਹੇ ਹੋਣੇ ਆ ਕਿ ਅਸੀਂ ਬਿੱਲ ਲਿਆਵਾਂਗੇ, ਅਸੀਂ ਇਹ ਕਰਾਂਗੇ, ਸ਼ਾਮ ਨੂੰ ਕੰਮ ਹੀ ਪੁੱਠਾ ਹੋ ਗਿਆ। ਖੈਰ, ਇਹ ਕੰਵਰ ਸੰਧੂ ਤੁਹਾਨੂੰ ਪਤਾ ਕਿ ਬੁੱਧੀਜੀਵੀ ਹੈ ਇੱਕ, ਵੈਸੇ ਤੇ ਹੋਰ ਵੀ ਹੈ ਇਹਨਾਂ ਦੇ ਸੰਗਠਨ ਚ, ਐਸੀ ਗੱਲ ਨਹੀਂ ਹੈ, ਸਾਰੇ ਲੜਾਕੇ ਨਹੀਂ, ਸਾਰੇ ਪੜਾਕੇ ਨਹੀਂ ਹੈ, ਬਹੁਤ ਸਾਰੇ ਬੁੱਧੀਜੀਵੀ ਆ। ਤਾਂ ਕੰਵਰ ਸੰਧੂ ਨੇ ਇਹ ਜਿਹੜਾ ਬਿੱਲ ਲਿਆਉਣ ਦਾ ਫੈਸਲਾ ਕੀਤਾ, ਉਹ ਬਿੱਲ ਪ੍ਰਾਈਵੇਟ ਬਿੱਲ ਹੈ। ਪ੍ਰਾਈਵੇਟ ਬਿੱਲ ਦਾ ਕੀ ਭਾਵ ਹੁੰਦਾ ਕਿ ਜੇ ਕੋਈ ਮੈਂਬਰ ਪਾਰਲੀਮੈਂਟ ਜਾਂ ਵਿਧਾਨਕਾਰ ਆਪਣੇ ਪੱਧਰ ਤੇ ਨਿੱਜੀ ਤੌਰ ਤੇ ਕੋਈ ਬਿੱਲ ਲੈ ਕੇ ਆਉਂਦਾ
ਤਾਂ ਉਹਨੂੰ ਕਹਿ ਦਿੰਦੇ ਆ ਪ੍ਰਾਈਵੇਟ ਬਿੱਲ। ਤਾਂ ਇੰਨੇ ਖਰਚੇ ਸੀਮਤ ਕਰਨ ਵਾਲਾ ਇੱਕ ਬਿੱਲ ਜਿਹੜਾ ਪੰਜਾਬ ਵਿਧਾਨ ਸਭਾ 'ਚ ਲਿਆਂਦਾ, ਔਰ ਬਜਟ ਸੈਸ਼ਨ ਵਿੱਚ ਉਸ ਬਿੱਲ ਨੂੰ ਹੁਣ ਪਤਾ ਨਹੀਂ ਥਾਂ ਮਿਲਦੀ ਹੈ ਜਾਂ ਨਹੀਂ ਮਿਲਦੀ, ਪਰ ਉਸ ਬਜਟ ਦੀਆਂ ਜਿਹੜੀਆਂ ਤਜਵੀਜ਼ਾਂ ਨੇ ਉਸ ਬਿੱਲ ਦੀਆਂ ਜਿਹੜੀਆਂ ਤਜਵੀਜ਼ਾਂ ਨੇ, ਉਹ ਤਜਵੀਜ਼ਾਂ ਕੁਛ ਇਹੋ ਜਿਹੀਆਂ ਕਿ ਜਿੱਦਾਂ ਲੜਕਾ ਤੇ ਲੜਕੀ ਦਾ ਜਿਹੜਾ ਪਰਿਵਾਰ ਆ ਉਹ ਸਿਰਫ ਤੇ ਸਿਰਫ 51 ਮਹਿਮਾਨਾਂ ਨੂੰ ਬੁਲਾਊਗਾ। ਇਸ ਤੋਂ ਇਲਾਵਾ ਜਿਹੜਾ ਸ਼ਾਕਾਹਾਰੀ ਜਾਂ ਮਾਸਾਹਾਰੀ ਪਕਵਾਨ ਆ ਉਹਦੀਆਂ 3 ਹੀ ਡਿਸ਼ਾਂ ਹੋਣਗੀਆਂ, ਯਾਨੀ 3 ਤੋਂ ਵੱਧ ਡਿਸ਼ਾਂ ਨਹੀਂ ਹੋਣਗੀਆਂ। ਔਰ ਸ਼ਰਾਬ ਤੇ ਸੰਪੂਰਨ ਪਾਬੰਦੀ ਹੋਣੀ ਚਾਹੀਦੀ ਹੈ, ਇਸ ਬਿੱਲ ਦੇ ਵਿੱਚ ਸਿਫਾਰਿਸ਼ ਕੀਤੀ ਗਈ ਹੈ। ਤੇ ਜੇ ਕੋਈ ਇਹਨਾਂ ਚੀਜ਼ਾਂ ਦਾ ਉਲੰਘਣ ਕਰਦਾ ਉਹਨੂੰ 6 ਮਹੀਨਿਆਂ ਲਈ ਜੇਲ੍ਹ ਦੇ ਵਿੱਚ ਸੁੱਟਣਾ ਚਾਹੀਦਾ ਹੈ। 50,000 ਤੋਂ 10 ਲੱਖ ਰੁਪਏ ਤੱਕ ਦਾ ਜੁਰਮਾਨਾ ਲਾਉਣਾ ਚਾਹੀਦਾ। ਸੋ ਇਹ ਤਜਵੀਜ਼ਾਂ ਨੇ, ਇਹ ਸਿਫਾਰਿਸ਼ਾਂ ਨੇ ਇਸ ਬਿੱਲ ਦੀਆਂ। ਹੁਣ ਦੇਖੋ ਇਹ ਸਮੱਸਿਆ ਤੇ ਹੈ ਹੀ ਹੈ, ਔਰ ਮੇਰੇ ਖਿਆਲ ਦੇ ਨਾਲ ਪਹਿਲੀ ਗੱਲ ਤੇ ਹੈ ਕਿ ਇਹੋ ਜਿਹਾ ਬਿੱਲ ਜਿਹੜਾ ਉਹ ਤੇ ਪੇਸ਼ ਨਹੀਂ ਹੋਣਾ, ਬੜੀ ਸੰਭਾਵਨਾ ਘੱਟ। ਕਿਉਂਕਿ ਦੇਖੋ ਇਹੋ ਜਿਹਾ ਬਿੱਲ ਇੱਕ 2 ਕੁ ਸਾਲ ਪਹਿਲਾਂ ਸਾਡੀ ਕੌਮੀ ਅਸੈਂਬਲੀ 'ਚ ਵੀ ਪੇਸ਼ ਕੀਤਾ ਗਿਆ ਸੀ। ਉਹ ਵੀ ਪ੍ਰਾਈਵੇਟ ਬਿੱਲ ਸੀਗਾ, ਬਿਲਕੁਲ ਇਸੇ ਹੀ ਦਰਜ ਦਾ ਸੀਗਾ, ਤਾਂ ਉਹਨੂੰ ਪੇਸ਼ ਨਹੀਂ ਸੀ ਕੀਤਾ ਗਿਆ, ਨਕਾਰ ਦਿੱਤਾ ਗਿਆ ਸੀਗਾ। ਤਾਂ ਹੁਣ ਇਹ ਜੇ ਆਪਣੇ ਪੱਧਰ ਤੇ ਲੈ ਕੇ ਆਉਂਦੇ ਤੇ ਫਿਰ ਬਹੁਤ ਲੰਮਾ ਚੌੜਾ ਕਾਨੂੰਨੀ ਸੋਧਾਂ ਦਾ ਜਿਹੜਾ ਉਹ ਰਸਤਾ ਤੈਅ ਕਰਨਾ ਪਊਗਾ। ਕਿਉਂਕਿ ਸ਼ਰਾਬ ਜਿਹੜੀ ਹੈ ਉਹ ਤੁਹਾਨੂੰ ਪਤਾ ਇੱਕ ਲਾਇਸੈਂਸ ਤੇ ਪੀਤੀ ਜਾਂਦੀ ਹੈ, ਲਾਇਸੈਂਸ ਤੇ ਵਰਤਾਈ ਜਾਂਦੀ ਹੈ। ਇਹੋ ਜਿਹੇ ਵਿਆਹ ਸਮਾਗਮਾਂ 'ਚ ਉਹਦੀ ਸੋਧ ਹੋਊਗੀ। ਫਿਰ ਜਿਹੜਾ ਖਾਣ ਪੀਣ ਦਾ ਅਧਿਕਾਰ ਹੈ ਲੋਕਾਂ ਦਾ, ਫਿਰ ਉਹਦੀ ਸੋਧ ਹੋਊਗੀ। ਯਾਨੀ ਬਹੁਤ ਵੱਡਾ ਭੰਬਲਭੂਸ ਹੈ। ਹਾਂ, ਇਹ ਹੋ ਸਕਦਾ ਕਿ ਇਸ ਮਾਮਲੇ 'ਤੇ ਚਰਚਾ ਹੋ ਜਾਵੇ, ਪਰ ਬਹੁਤ ਘੱਟ ਸੰਭਾਵਨਾ। ਖੈਰ ਉਹ ਦੇਖਦੇ ਆ ਕਿ ਕੀ ਬਣਦਾ, ਪਰ ਇਹਨਾਂ ਦੀ ਜਿਹੜੀ ਭਾਵਨਾ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਅੱਛੀ ਹੈ, ਕਿਉਂਕਿ ਬਹੁਤ ਵੱਡੇ ਵਿਆਹ ਕੀਤੇ ਜਾ ਰਹੇ ਉਹਨਾਂ ਸਧਾਰਨ ਲੋਕਾਂ ਵੱਲੋਂ ਜਿਹੜੇ ਉਹਨਾਂ ਵਿਆਹ ਨੂੰ ਰਚਾਉਣ ਦੇ ਕਾਬਿਲ ਨਹੀਂ ਹੁੰਦੇ, ਬਲਕਿ ਫੜਾ ਕੇ ਨੱਕ ਰੱਖਣ ਲਈ ਉਹ ਸਾਰਾ ਕੁਛ ਜਿਹੜਾ ਆਪਣਾ ਦਾਅ ਤੇ ਲਾ ਦਿੰਦੇ ਆ। ਵਿਆਹ ਤੇ ਹੋ ਜਾਂਦਾ ਪਰ ਉਹ ਰਾਤਾਂ ਦੀ ਨੀਂਦ ਗਵਾ ਬੈਂਦੇ ਆ, ਕਦੇ ਰਾਤਾਂ ਦੀ ਨੀਂਦ ਹੀ ਨਹੀਂ, ਜਾਨ ਵੀ ਗਵਾ ਬੈਂਦੇ ਆ। ਇਹੋ ਜਿਹੀ ਨੌਬਤ ਆ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਹੈ ਨਾ ਸਾਡੀ ਇੱਕ ਸਮਾਜਿਕ ਸਮੱਸਿਆ, ਪਰ ਇਹਦਾ ਹੱਲ ਹੁਣ ਦੇਖੋ ਕਾਨੂੰਨ ਦੀ ਸਖਤਾਈ ਕਰਦੀ ਹੈ ਜਾਂ ਫਿਰ ਲੋਕਾਂ ਦੀ ਅਵੇਅਰਨੈਸ ਕਰਦੀ ਹੈ। ਤਾਂ ਮੇਰੇ ਖਿਆਲ ਦੇ ਨਾਲ ਜੇ ਬਿੱਲ ਪਾਸ ਨਹੀਂ ਵੀ ਹੁੰਦਾ ਜਾਂ ਪੇਸ਼ ਨਹੀਂ ਵੀ ਹੁੰਦਾ ਤਾਂ ਆਮ ਆਦਮੀ ਪਾਰਟੀ ਜਾਂ ਜਿਹੜੀਆਂ ਹੋਰ ਪਾਰਟੀਆਂ ਉਹਨਾਂ ਨੂੰ ਆਪਣੇ ਪੱਧਰ ਤੇ ਕਰਨਾ ਚਾਹੀਦਾ। ਆ ਜਿਹੜੇ ਲੀਡਰ ਆ, ਜਦੋਂ ਇਹਨਾਂ ਦੇ ਕਿਸੇ ਸਮਰਥਕ ਦਾ ਵਿਆਹ ਹੁੰਦਾ ਕਿ ਇਹ ਘੱਟੋ ਘੱਟ ਇਹਨਾਂ ਤੇ ਕਹਿ ਸਕਦੇ ਅਸੀਂ ਤੁਹਾਡੇ ਵਿਆਹਾਂ 'ਚ ਤਾਂ ਹਾਜ਼ਰੀ ਲਵਾਉਣੀ ਆ ਜੇ ਤੁਸੀਂ ਸਾਦੇ ਢੰਗ ਦਾ ਵਿਆਹ ਕਰੋਗੇ। ਤਾਂ ਮੇਰੇ ਖਿਆਲ ਦੇ ਨਾਲ ਉੱਥੇ ਪਾਬੰਦੀਆਂ ਲਾਉਣ ਦੀ ਜ਼ਰੂਰਤ ਨਹੀਂ ਹੈ। ਕੁਛ ਇਹ ਹੀਲਾ ਕਰਨ, ਕੁਛ ਸਮਾਜ ਆਪਣੇ ਪੱਖ ਤੋਂ ਹੀਲਾ ਕਰੇ। ਵੈਸੇ ਹੀਲਾ ਕਰਦਾ ਪਿਆ ਸਮਾਜ। ਆ ਸਾਡੇ ਪੰਜਾਬ ਦੇ ਵਿੱਚ ਕਈ ਐਸੇ ਪਿੰਡ ਸਾਹਮਣੇ ਆਏ ਆ ਜਿਨ੍ਹਾਂ ਨੇ ਮਤੇ ਪਾ ਕੇ ਸਾਦੇ ਵਿਆਹ ਔਰ ਸਾਦੇ ਭੋਗ ਸਮਾਗਮ ਰੱਖੇ ਆ। ਔਰ ਮੋਹਾਲੀ ਦੇ ਲਾਗੇ 90 ਦੇ ਕਰੀਬ ਪਿੰਡ ਇਸ ਤਰ੍ਹਾਂ ਦੇ ਆ ਜਿਹੜੇ ਇੱਕ ਲੜੀ 'ਚ ਪਰੋਏ ਗਏ ਆ, ਜਿਨ੍ਹਾਂ ਨੇ ਇਹ ਲੜੀਬੱਧ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅੱਗੇ ਤੋਰੀਆਂ। ਹੁਣ ਉੱਥੇ ਹੀ ਸੂਰਤ ਹਾਲ ਇਹ ਆ ਕਿ 90 ਪਿੰਡਾਂ ਦੇ ਵਿੱਚ ਸਾਦੇ ਹੀ ਵਿਆਹ ਹੁੰਦੇ ਆ, ਆਪਣੇ ਆਪ ਸਾਦੇ ਹੀ ਭੋਗ ਸਮਾਗਮ ਹੁੰਦੇ ਆ। ਤਾਂ ਮਾਨਸਾ 'ਚ ਵੀ ਇਸ ਤਰ੍ਹਾਂ ਦੇ ਪਿੰਡ ਆ ਰਹੇ ਆ, ਸੰਗਰੂਰ 'ਚੋਂ ਵੀ ਸਾਹਮਣੇ ਆ ਰਹੇ ਆ, ਅੱਜ ਬਠਿੰਡਿਓਂ ਵੀ ਏਦਾਂ ਦੀ ਖਬਰ ਸੀ ਇੱਕ ਪਿੰਡ ਦੀ। ਸੋ ਜਿਹੜੇ ਪਿੰਡ ਆਪਣੇ ਪੱਧਰ ਤੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਪਏ ਆ ਤਾਂ ਲੀਡਰਾਂ ਨੂੰ ਉਹਨਾਂ ਪਿੰਡਾਂ ਨੂੰ ਪ੍ਰਮੋਟ ਵੀ ਕਰਨਾ ਚਾਹੀਦਾ ਔਰ ਆਪਣੇ ਪੱਧਰ ਤੇ ਆਪਣੇ ਸਮਰਥਕਾਂ ਨੂੰ ਸੁਚੇਤ ਵੀ ਕਰਨਾ ਚਾਹੀਦਾ ਕਿ ਉਹ ਇਸ ਬਰਬਾਦੀ ਵੱਲ ਨਾ ਤੁਰਨ। ਔਰ ਸਭ ਤੋਂ ਵੱਡੀ ਗੱਲ ਹੈ ਕਿ ਕੰਵਰ ਸੰਧੂ ਹੋਰਾਂ ਦਾ ਬਹੁਤ ਵੱਡਾ ਆਧਾਰ ਹੈ NRI ਦੇ ਵਿੱਚ। ਇਹ ਉਹਨਾਂ ਨੂੰ ਵੀ ਪ੍ਰੇਰਿਤ ਕਰਨ ਕਿ ਉਹਨਾਂ ਦੇ ਜਿਹੜੇ ਸਕੇ ਸੰਬੰਧੀ ਇੱਧਰ ਜਾਂ ਉਹ ਆਪ ਇੱਥੇ ਆ ਕੇ ਵਿਆਹ ਸ਼ਾਦੀ ਦਾ ਕਾਜ ਰਚਾਉਂਦੇ ਆ ਤਾਂ ਉਸ ਸਮੇਂ ਉਹ ਸਾਧ ਮੁਰਾਦਾ ਸਮਾਗਮ ਰੱਖਣ, ਕਿਉਂਕਿ NRI ਦਾ ਵੀ ਇਸ ਸੁਸਾਇਟੀ ਤੇ ਬਹੁਤ ਵੱਡਾ ਪ੍ਰਭਾਵ ਪੈਂਦਾ। ਸੋ ਮਨਸ਼ਾ ਉਹਨਾਂ ਦੀ ਵਧੀਆ, ਉਹ ਕੋਸ਼ਿਸ਼ ਦੇ ਵਿੱਚ ਕਾਮਯਾਬ ਰਹਿੰਦੇ ਜਾਂ ਨਹੀਂ ਰਹਿੰਦੇ ਇਹ ਗੱਲ ਵੱਖਰੀ ਆ, ਪਰ ਉਹਨਾਂ ਨੂੰ ਇੱਥੇ ਹਾਰ ਨਹੀਂ ਮੰਨਣੀ ਚਾਹੀਦੀ। ਆਪਣੇ ਪੱਧਰ ਤੇ ਇਸ ਤਰ੍ਹਾਂ ਦੇ ਯਤਨ ਅੱਗੇ ਕਰਨੇ ਚਾਹੀਦੇ, ਵਧਾਉਣੇ ਚਾਹੀਦੇ ਆ। ਜੀ ਜੀ, ਅਗਲੀ ਗੱਲ ਕਰਦੇ ਹਾਂ, ਅਕਾਲੀ ਦਲ ਨੇ ਹੋਰ ਸੂਬਿਆਂ ਦੇ ਵਿੱਚ ਵੀ ਪੈਰ ਪਸਾਰੇ। ਪੰਜਾਬ ਦੇ ਵਿੱਚ ਤੇ ਉਖੜੇ ਪਏ ਇਹਨਾਂ ਦੇ, ਦੂਜੇ ਸੂਬਿਆਂ ਦੇ ਵਿੱਚ ਪੈਰ ਪਸਾਰੇ ਤਾਂ ਹੀ ਤਾਂ ਦੂਜੇ ਪਾਸੇ ਚੱਲੇ ਨੇ। ਹਾਂ ਬਿਲਕੁਲ। ਚਲੋ ਦੁਆਵਾਂ ਨੇ, ਸ਼ੁਭ ਕਾਮਨਾਵਾਂ ਨੇ, ਸ਼ਾਇਦ ਇਹ ਵੀ ਕੌਮੀ ਪਾਰਟੀ ਬਣ ਜਾਣ। ਕੌਮੀ ਪੋਲਿਟਿਕਸ ਦੇ ਵਿੱਚ ਜਾਣ ਦਾ ਹਰੇਕ ਦਾ ਸੁਪਨਾ ਹੁੰਦਾ। ਤਾਂ ਇਹਨਾਂ ਨੇ ਹੁਣ ਵਿਸਥਾਰ ਕੀਤਾ ਅਕਾਲੀ ਦਲ ਦਾ। ਇਹਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਨੂੰ ਦਿੱਲੀ ਦਾ ਇੰਚਾਰਜ ਲਾ ਦਿੱਤਾ ਇਹਨਾਂ ਨੇ, ਸਿਕੰਦਰ ਸਿੰਘ ਮਲੂਕਾ ਨੂੰ ਰਾਜਸਥਾਨ ਦਾ ਇੰਚਾਰਜ ਲਾ ਦਿੱਤਾ, ਬਿਕਰਮ ਸਿੰਘ ਮਜੀਠੀਆ ਜੰਮੂ ਕਸ਼ਮੀਰ ਦਾ ਮੋਰਚਾ ਸੰਭਾਲੂਗਾ,
ਤੇ ਨਾਲ ਹੀ ਜਿਹੜਾ ਮਨਜਿੰਦਰ ਸਿੰਘ ਸਰਸਾ ਉਹ ਜੰਮੂ ਤੇ ਕਸ਼ਮੀਰ ਦੇ ਵਿੱਚ ਐਡੀਸ਼ਨਲ ਇੰਚਾਰਜ ਹੋਊਗਾ, ਯਾਨੀ ਲੈਫਟੈਨੈਂਟ ਹੋਊਗਾ ਬਿਕਰਮਜੀਤ ਸਿੰਘ ਮਜੀਠੀਆ ਦਾ। ਔਰ ਇਸ ਤੋਂ ਇਲਾਵਾ ਜਿਹੜਾ ਦਿੱਲੀ ਇਕਾਈ ਦਾ ਪ੍ਰਧਾਨ ਹੈ ਮਨਜੀਤ ਸਿੰਘ ਜੀ ਕੇ, ਇਹਨੂੰ ਛੱਤੀਸਗੜ੍ਹ ਭੇਜਿਆ ਜਾ ਰਿਹਾ, ਬਿਹਾਰ ਤੇ ਪੱਛਮੀ ਬੰਗਾਲ, ਤਾਮਿਲਨਾਡੂ ਇਹ ਐਡੀਸ਼ਨਲ ਚਾਰਜ ਹੋਣਗੇ ਇਹਦੇ ਕੋਲ। ਇਸ ਤੋਂ ਇਲਾਵਾ ਅਕਾਲੀ ਦਲ ਦਾ ਜਿਹੜਾ ਜਨਰਲ ਸਕੱਤਰ ਹੈ ਮਨਜਿੰਦਰ ਸਿੰਘ ਸਿਰਸਾ, ਉਹਨੂੰ ਝਾਰਖੰਡ ਤੇ ਮੱਧ ਪ੍ਰਦੇਸ਼ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੇਰੇ ਖਿਆਲ ਦੇ ਨਾਲ ਹੁਣ ਤੇ ਪਰੇ ਪੁਡੂਚੇਰੀ ਤੇ ਜਾਂ ਫਿਰ ਕੋਈ ਲਕਸ਼ਦੀਪ, ਦਾਦਰਾ ਨਗਰ ਹਵੇਲੀ ਇਸ ਕੁਝ ਹੀ ਰਹਿ ਗਏ ਆ, ਹੋਰ ਤੇ ਇਹਨਾਂ ਨੇ ਸਾਰੇ ਕਵਰ ਕਰ ਲਏ ਆ। ਖੈਰ ਦੇਖੋ ਹੁਣ ਕੀ ਬਣਦਾ। ਵੈਸੇ ਇਹਨਾਂ ਨੇ ਕੁਲਵੰਤ ਸਿੰਘ ਬਾਠ ਨੂੰ ਹਿਮਾਚਲ ਪ੍ਰਦੇਸ਼ ਦਾ ਇੰਚਾਰਜ ਲਾ ਦਿੱਤਾ। ਲੱਗਦਾ ਤੇ ਇਹੋ ਹੈ ਕਿ ਪਤੀ ਪਤਨੀ ਵਾਲਾ ਸਾਥ ਹੈ ਨਾ, ਜਿਹੜਾ ਲੱਗਦਾ ਹੈ ਕਿ ਇਹੋ ਜਿਹੀ ਥਾਂ ਤੇ ਪਹੁੰਚ ਗਿਆ ਜਿੱਥੇ ਇੱਕ ਦੂਜੇ ਤੇ ਭਰੋਸਾ ਨਹੀਂ ਕੀਤਾ ਜਾ ਰਿਹਾ। ਇਹ ਤਾਂ ਹੀ ਵਿਸਥਾਰ ਕਰਦੇ ਪਏ ਆ ਕਿ ਕੱਲ ਨੂੰ ਹੋ ਸਕਦਾ ਸਾਨੂੰ ਵੱਖ ਹੋ ਕੇ ਕੋਈ ਨੁਕਸਾਨ ਹੀ ਕਰਨਾ ਪਵੇ। ਹੁਣ ਦੇਖੋ ਝਾਰਖੰਡ ਦੇ ਵਿੱਚ ਜਾ ਕੇ ਕੀ ਵੱਟ ਲੈਣਗੇ, ਜਿਵੇਂ ਕਹਿੰਦੇ ਨਾ ਖੇਡਣਾ ਨਾ ਖੇਡਣ ਦੇਣਾ, ਕਿਤੇ ਫਿਰ ਉਹੋ ਜਿਹੀ ਤਿਆਰੀ ਕਰੀ ਬੈਠੇ। ਉਹ ਤਾਂ ਰਾਜਸਥਾਨ ਦੇ ਕੁਛ ਜ਼ਿਲ੍ਹੇ ਹੈਗੇ ਆ ਜਿੱਥੇ ਸਿੱਖਾਂ ਦੀ ਬਹੁਤ ਵੱਡੀ ਗਿਣਤੀ ਹੈ, ਜਿੱਦਾਂ ਗੰਗਾਨਗਰ, ਹਨੂੰਮਾਨਗੜ੍ਹ, ਕੁਛ ਬੀਕਾਨੇਰ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਬਹੁਤ ਵੱਡੀ ਗਿਣਤੀ ਹੈ ਸਿੱਖਾਂ ਦੀ, ਪੰਜਾਬੀਆਂ ਦੀ, ਤਾਂ ਉੱਥੇ ਥੋੜਾ ਜਿਹਾ ਪ੍ਰਭਾਵ ਪਾ ਸਕਦੇ। ਹਰਿਆਣੇ 'ਚ ਹੈਗਾ, ਹਿਮਾਚਲ 'ਚ ਥੋੜਾ ਘਣਾ ਹੈਗਾ, ਪਰ ਦੂਜੇ ਸਟੇਟਾਂ ਦੇ ਵਿੱਚ ਦੇਖੋ ਹੁਣ ਕਿੱਥੇ ਝਾਰਖੰਡ ਆ, ਔਰ ਇਸ ਤੋਂ ਇਲਾਵਾ ਕਿੱਥੇ ਉਹ ਛੱਤੀਸਗੜ੍ਹ ਆ, ਉੱਥੋਂ ਤੱਕ ਚਲੇ ਗਏ। ਖੈਰ ਇਹਨਾਂ ਨੂੰ ਵਿਸਤਾਰ ਕਰਨ ਦਾ ਹੱਕ ਹੈ, ਇਹਨਾਂ ਨੇ ਕੀਤਾ। ਦੇਖੋ ਅੱਗੇ ਨਤੀਜੇ ਕਿਸ ਤਰ੍ਹਾਂ ਦੇ ਦਿੰਦੇ ਆ। ਪਰ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਰਾਜ ਭਾਗ ਨਿਭਾਇਆ ਉਹਨੇ ਤੇ ਇਹਨਾਂ ਨੂੰ ਇਹੋ ਜਿਹਾ ਫਲ ਦਿੱਤਾ ਕਿ ਪੈਰ ਇੱਥੋਂ ਉਖੜੇ, ਜਿਵੇਂ ਆਪਾਂ ਕਿਹਾ, ਪਰ ਪੈਰ ਪਸਾਰਨ ਦਾ ਫਿਰ ਇਹਨਾਂ ਕੋਈ ਮੌਕਾ ਹੈ, ਇਹਨਾਂ ਦਾ ਅਧਿਕਾਰ ਵੀ ਆ। ਦੇਖਦੇ ਅੱਗੇ ਕੀ ਬਣਦਾ। ਬਹਰਹਾਲ ਅਕਾਲੀ ਦਲ ਦੀ ਅੱਜ ਵੈਸੇ ਖੁਸ਼ਖਬਰੀਆਂ ਨੇ, ਕਿਉਂਕਿ ਇੱਕ ਪਾਸੇ ਸਾਲਾ ਭਣੋਈਆ ਬਰੀ ਹੋਏ, ਦੂਸਰੇ ਪਾਸੇ ਅਕਾਲੀ ਦਲ ਪੈਰ ਪਸਾਰਨ ਜਾ ਰਿਹਾ, ਉਡਾਰੀ ਮਾਰਨ ਜਾ ਰਿਹਾ, ਤੀਸਰੇ ਪਾਸੇ ਕੋਰ ਕਮੇਟੀ ਦੀ ਪਰਸੋਂ ਮੀਟਿੰਗ ਹੋਈ, ਉਹਦੇ ਵਿੱਚ ਇਹਨਾਂ ਨੇ ਕਈ ਐਲਾਨ ਕੀਤੇ ਆ, ਟਰੂਡੋ ਦੀ ਫੇਰੀ ਦਾ ਸਵਾਗਤ ਕੀਤਾ, ਨਾਲ ਇਹ ਵੀ ਕਹਿਤਾ ਕਿ ਯਾਰ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਐਵੇਂ ਬੇਸਵਾਦੇ ਜੇ ਮੁੱਦੇ ਚੁੱਕ ਕੇ ਨਾ ਇਹਨੇ ਸਾਰਾ ਮਜ਼ਾ ਹੀ ਕਿਰਕਿਰਾ ਕਰ ਦਿੱਤਾ। ਬੇਸਵਾਦ ਦਾ ਮੁੱਦਾ ਕਿਹੜਾ, ਜਿਹੜੇ ਵੱਖਵਾਦੀਆਂ ਦੀ ਲਿਸਟ ਦਿੱਤੀ ਆ ਉਹ ਬੇਸਵਾਦਾ, ਤੇ ਇਹ ਉਹੀ ਅਕਾਲੀ ਦਲ ਆ ਬੇਅਦਬੀਆਂ ਵੇਲੇ ਬਾਹਰਲਿਆਂ ਨੂੰ ਵੱਖਵਾਦੀ ਕਹਿੰਦੇ ਸੀਗੇ। ਖੈਰ ਇਹ ਲਚਕੀਲਾਪਨ ਇਹ ਵੀ ਇੱਕ ਖੁਸ਼ਖਬਰੀ ਹੈ ਕਿ NRI ਦੇ ਨੇੜੇ ਹੋ ਨਹੀਂ ਸਕਦੇ ਆ। ਔਰ ਦੂਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਕੈਬਨਿਟ ਦੀ ਮੀਟਿੰਗ ਹੋਈ ਕਾਂਗਰਸੀਆਂ ਦੀ 4 ਦਿਨ ਪਹਿਲਾਂ, 3 ਦਿਨ ਪਹਿਲਾਂ, ਉਹਦੇ 'ਚ ਇਹਨਾਂ ਦਾ ਚਰਚਾ ਜ਼ਿਆਦਾ ਹੋਇਆ, ਉਹਨਾਂ ਦਾ ਆਪਣਾ ਘੱਟ ਹੋਇਆ। ਕਹਿੰਦੇ ਜੀ ਅਕਾਲੀ ਦਲ ਦੀ ਤੇ ਬਹੁਤ ਚੜ੍ਹ ਪਿਆ, ਤੇ ਮਜੀਠੀਆ ਲੰਘਦਾ ਤੇ ਘੂੰ ਕਰਦੀਆਂ 2 ਕਾਰਾਂ ਉਹਦੇ ਅੱਗੇ ਹੁੰਦੀਆਂ ਪੁਲਿਸ ਵਾਲੀਆਂ, 2 ਜਿਪਸੀਆਂ ਪਿੱਛੇ ਹੁੰਦੀਆਂ, ਸਾਨੂੰ ਕੋਈ ਪੁੱਛਦਾ ਨਹੀਂ। ਮਨਪ੍ਰੀਤ ਬਾਦਲ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਇਲੈਕਸ਼ਨ ਹੋਇਆ ਲੋਕ ਸਭਾ ਦਾ ਅੱਜ ਵੀ ਹੋ ਜਾਂਦਾ ਤੇ 70,000 ਦੀ ਲੀਡ ਇਕੱਲੇ ਲੰਬੀ ਹਲਕੇ 'ਚ ਲੈਣਗੇ ਅਕਾਲੀ, ਤੁਸੀਂ ਆਪ ਹਿਸਾਬ ਲਾ ਲਓ। ਯਾਨੀ ਕਹਿਣ ਦਾ ਮਤਲਬ ਹੈ ਕਿ ਖੁਸ਼ਖਬਰੀਆਂ ਵੀ ਮਿਲਦੀਆਂ ਪਈਆਂ ਔਰ ਚਰਚਾਵਾਂ ਵੀ ਇਹਨਾਂ ਦੀਆਂ ਹੁੰਦੀਆਂ ਪਈਆਂ। ਸੋ ਦੋ ਰੁਪਏ ਦੀ ਖੁਸ਼ੀ ਹੈ ਅਕਾਲੀਆਂ ਲਈ। ਸੋ ਅਜਿਹੇ ਮੌਕੇ ਤੇ ਫਿਰ ਪੈਰ ਪਸਾਰਨੇ ਜਾਂ ਖੰਭ ਪਸਾਰਨੇ ਉਹ ਤਾਂ ਬਣਦੇ ਹੀ ਹੈ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਦਿੱਲੀ ਨੇੜੇ ਨਜਾਇਜ਼ ਉਸਾਰਿਆ ਰਾਧਾ ਸਵਾਮੀਆਂ ਦਾ ਡੇਰਾ ਢਾਇਆ ਗਿਆ। ਦੇਖੋ ਖਬਰ ਆਉਣ ਡਈ ਆ, ਅਸੋਲਾ ਪਿੰਡ ਦੇ ਵਿੱਚ ਸੀਗਾ ਇਹ ਡੇਰਾ, ਔਰ 445 ਵਿਗਿਆਂ ਦਾ ਸਰਕਾਰੀ ਜ਼ਮੀਨ ਤੇ ਦੱਸਦੇ ਆ ਕਿ ਇਹ ਉਸਾਰੀ ਕੀਤੀ ਗਈ ਸੀ। ਇਹਦੇ ਵਿੱਚ ਕਾਫੀ ਇਮਾਰਤਾਂ ਸੀਗੀਆਂ ਔਰ ਕਾਫੀ ਹੋਰ ਵੀ ਇਹਨਾਂ ਨੇ ਉੱਥੇ ਇਮਾਰਤ ਸਾਜ਼ੀ ਕੀਤੀ ਹੋਈ ਸੀਗੀ। ਬਸ ਇਹਦੇ ਕਿ ਅੰਦਰ ਸੁਰੰਗਾਂ ਵੀ ਸੀਗੀਆਂ ਔਰ ਇੱਕ ਘਾਹ ਦੇ ਨਾਲ ਢੱਕਿਆ ਹੋਇਆ ਹੈਲੀਪੈਡ ਵੀ ਸੀਗਾ। ਇਹ ਸਾਰੀਆਂ ਚੀਜ਼ਾਂ ਸੀਗੀਆਂ ਔਰ ਆਮ ਬੰਦਾ ਅੰਦਰ ਜਾ ਵੀ ਨਹੀਂ ਸੀ ਸਕਦਾ, ਪਾਬੰਦੀ ਸੀਗੀ। ਹੁਣ ਉੱਥੇ ਦੱਸਦੇ ਆ ਕਿ ਕਾਫੀ ਜਦੋਜਹਿਦ ਵੀ ਹੋਈ ਪਰ ਉਸ ਤੋਂ ਬਾਅਦ ਉਸ ਇਮਾਰਤ ਨੂੰ ਢਾਹ ਦਿੱਤਾ ਗਿਆ। ਟੈਲੀਵਿਜ਼ਨ ਚੈਨਲ ਵੀ ਇਸ ਖਬਰ ਨੂੰ ਦਿਖਾਉਂਦੇ ਪਏ ਆ। ਪਰ ਇਸ ਡੇਰੇ ਕੇ ਪਹਿਲਾਂ ਵੀ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚੋਂ ਵੀ ਇਸ ਤਰ੍ਹਾਂ ਦੇ ਦੋਸ਼ ਲੱਗੇ ਆ ਕਿ ਲਾਗਲੀਆਂ ਜ਼ਮੀਨਾਂ ਇਹਨਾਂ ਨੇ ਟੱਪ ਲਈਆਂ। ਪਰ ਇਹ ਇਕੱਲਾ ਕਿਸੇ ਇੱਕ ਡੇਰੇ ਦਾ ਰੌਲਾ ਨਹੀਂ ਹੈ। ਆਹ ਜਿਹੜਾ ਡੇਰਾ ਸਰਸਾ ਹੈ, ਇਸ ਡੇਰੇ ਤੇ ਵੀ ਦੋਸ਼ ਲੱਗਦਾ ਕਿ ਇਹਨਾਂ ਨੇ ਨੇੜਲੇ ਪਿੰਡਾਂ ਦੀਆਂ ਕਾਫੀ ਜ਼ਮੀਨਾਂ ਜਿਹੜੀਆਂ ਉਹ ਜਾਂ ਤੇ ਮਜਬੂਰੀ 'ਚ ਲੋਕਾਂ ਤੋਂ ਲੈ ਲਈਆਂ ਜਾਂ ਫਿਰ ਲੋਕਾਂ ਤੋਂ ਧੱਕੇ ਨਾਲ ਖੋਹ ਲਈਆਂ। ਇਹੋ ਜਿਹੀਆਂ ਸ਼ਿਕਾਇਤਾਂ ਆਉਂਦੀਆਂ ਔਰ ਇਸ ਡੇਰਾ ਬਿਆਸ ਦੀ ਸ਼ਿਕਾਇਤ ਤੁਹਾਨੂੰ ਪਤਾ ਕੇਂਦਰੀ ਗ੍ਰਹਿ ਮੰਤਰੀ ਤੱਕ ਵੀ ਗਈ ਹੈ।
ਪੰਜਾਬ ਦਾ ਇੱਕ ਪਾਰਲੀਮੈਂਟ ਮੈਂਬਰ ਜਿਹੜਾ ਉਹਦਾ ਨਾਲ ਇੱਕ ਵਫਦ ਸੀਗਾ, ਇਹ ਉੱਥੇ ਸ਼ਿਕਾਇਤ ਵੀ ਦੇ ਕੇ ਆਇਆ। ਇਹ ਦੇਖੋ ਕਿਸੇ ਇੱਕ ਡੇਰੇ ਦੀ ਗੱਲ ਨਹੀਂ, ਮੈਂ ਤਾਂ ਕਹਿੰਦਾ ਕਿ ਸਮੁੱਚੇ ਡੇਰੇ ਆ ਜਿੰਨੇ ਇੰਡੀਆ ਦੇ ਵਿੱਚ ਵੱਡੇ ਡੇਰੇ ਆ, ਉਹਨਾਂ ਸਾਰਿਆਂ ਦੀ ਜ਼ਮੀਨ ਦੀ ਛਾਣਬੀਨ ਹੋਣੀ ਚਾਹੀਦੀ ਹੈ ਕਿ ਉਹਨਾਂ ਦੀ ਜ਼ਮੀਨ ਜਿਹੜੀ ਹੈ ਉਹ ਸਹੀ ਢੰਗ ਨਾਲ ਵੇਚੀ ਖਰੀਦੀ ਗਈ ਹੈ ਜਾਂ ਉਹ ਅਸਿੱਧੇ ਢੰਗ ਦੇ ਨਾਲ ਹਾਸਲ ਕੀਤੀ ਗਈ ਹੈ, ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਔਰ ਦੂਜੀ ਚੀਜ਼ ਜਿਹੜੀ ਸਭ ਤੋਂ ਵੱਡੀ ਹੈ ਕਿ ਇਹਨਾਂ ਡੇਰਿਆਂ 'ਚ ਜਿਹੜੀ ਇਮਾਰਤ ਸਾਜ਼ੀ ਹੁੰਦੀ ਹੈ, ਮੈਂ ਕਿਸੇ ਇੱਕ ਡੇਰੇ ਦੀ ਨਹੀਂ ਗੱਲ ਕਰਦਾ, ਹੁਣ ਤੁਸੀਂ ਉਦਾਹਰਨ ਦੇ ਤੌਰ ਤੇ ਸਿਰਸਾ ਡੇਰਾ ਲੈ ਸਕਦੇ ਹੋ। ਸਭ ਤੋਂ ਪਹਿਲੀ ਜਾਂਚ ਤੇ ਇਹ ਹੋਣੀ ਚਾਹੀਦੀ ਸੀ ਕਿ ਅੰਦਰ ਹੀ ਸਕੂਲ ਚੱਲੀ ਜਾਂਦੇ, ਅੰਦਰ ਹੀ ਹਸਪਤਾਲ ਚੱਲੀ ਜਾਂਦੇ, ਅੰਦਰ ਹੀ ਬਲੱਡ ਬੈਂਕ ਚੱਲੇ ਜਾਂਦੇ ਆ, ਪਤਾ ਨਹੀਂ ਕਿਆ ਕੁਛ ਚੱਲੀ ਜਾਂਦਾ, ਕਿ ਉਹਨਾਂ ਸਾਰੀਆਂ ਚੀਜ਼ਾਂ ਦੀ ਮਨਜ਼ੂਰੀ ਹੈਗੀ ਸੀ, ਕਿ ਉਹ ਸਾਰੀਆਂ ਚੀਜ਼ਾਂ ਲੀਗਲ ਵੇ ਦੇ ਨਾਲ ਬਣਾਈਆਂ ਗਈਆਂ ਸਨ। ਸੋ ਇਹ ਸਾਰੀਆਂ ਚੀਜ਼ਾਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਔਰ ਲਾਜ਼ਮੀ ਹੈ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਇਸ ਤਰ੍ਹਾਂ ਦੇ ਵਾਦ ਵਿਵਾਦ ਜਿਹੜੇ ਬੜੇ ਨਿਕਲ ਰਹੇ ਆ। ਹੁਣ ਇੱਧਰੋਂ ਦੇਖਦੇ ਆ ਕਿ ਕਿਸ ਤਰ੍ਹਾਂ ਦੀ ਅੱਗੋਂ ਕਾਰਵਾਈ ਹੈ ਜਿਹੜੀ ਉਹ ਰੰਗ ਦਿਖਾਉਂਦੀ ਹੈ। ਬਹਰਹਾਲ ਸਾਡੇ ਇੰਡੀਆ ਦੇ ਵਿੱਚ ਹੋਰ ਵੀ ਇਹੋ ਜਿਹੇ ਡੇਰੇ ਆ ਜਿਨ੍ਹਾਂ ਤੇ ਇਸ ਤਰ੍ਹਾਂ ਦੇ ਦੋਸ਼ ਬਰੋਬਰ ਲੱਗਦੇ ਪਏ ਆ। ਜੀ ਜੀ, ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਇੱਕ ਦਿਨ ਪਹਿਲਾਂ ਵਾਪਰੀ ਵਪਾਰੀ ਦੀ ਇਨੋਵਾ ਸਾੜੀ ਹੁਣ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਦੇਖੋ ਇਹ ਜਿਹੜਾ ਵਪਾਰੀ ਸੀਗਾ ਨਾ, ਇਹ ਨਿਹਾਲ ਸਿੰਘ ਵਾਲੇ ਦਾ ਸੀਗਾ, ਇਹਦੀ ਘਰ ਦੇ ਅੱਗੇ ਜਿਹੜੀ ਇਨੋਵਾ ਕਾਰ ਖਲੋਤੀ ਸੀਗੀ ਉਹਨੂੰ ਤੜਕੇ 3-4 ਵਜੇ ਅੱਗ ਲਾਈ ਗਈ। ਔਰ ਅੱਗ ਲਾਉਣ ਵਾਲਾ ਦੱਸਦੇ ਆ ਕਿ ਉਹ ਉਹੀ ਗੈਂਗਸਟਰ, ਉਹੀ ਗਰੋਹਬਾਜ਼ ਬੁੱਢਾ ਜਿਹਦੇ ਬਾਰੇ ਗੌਂਡਰ ਇਨਕਾਊਂਟਰ ਚੋਂ ਗੱਲ ਨਿਕਲ ਕੇ ਆਈ ਸੀਗੀ ਕਿ ਉਹਦੇ ਨਾਲ ਬੁੱਢਾ ਸ਼ਾਮਲ ਸੀ, ਉਹ ਮਾਰਿਆ ਗਿਆ। ਬਾਅਦ ਦੇ ਵਿੱਚ ਪਤਾ ਇਹ ਲੱਗਿਆ ਕਿ ਉਹ ਤੇ ਕੋਈ ਅਟਾਰੀ ਲਾਗੇ ਦਾ ਨੌਜਵਾਨ ਸੀਗਾ ਜਿਹਦੇ ਤੇ ਇੱਕ ਵੀ ਪਰਚਾ ਦਰਜ ਨਹੀਂ ਸੀਗਾ। ਤਾਂ ਇਸ ਗੈਂਗਸਟਰ ਦੇ ਨਾਲ ਇਹ ਘਟਨਾ ਜੁੜਦੀ ਹੈ। ਕਹਿੰਦੇ ਆ ਕਿ ਇਸ ਬੰਦੇ ਨੇ ਰੰਗਦਾਰੀ ਮੰਗੀ ਸੀਗੀ। ਰੰਗਦਾਰੀ ਕੀ ਹੁੰਦੀ ਹੈ? ਫਰੌਤੀ ਕਹਿ ਸਕਦੇ, ਵੈਸੇ ਫਰੌਤੀ ਅਗਵਾ ਕਰਕੇ ਲਈ ਜਾਂਦੀ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਧੱਕੇ ਨਾਲ ਵਸੂਲੀ ਕੀਤੀ ਜਾਣੀ ਸੀਗੀ। ਤਾਂ ਇਹਨਾਂ ਨੇ ਦਿੱਤੀ ਨਹੀਂ ਸੀ ਗੁੱਸੇ ਆ ਕੇ, ਉਹਨਾਂ ਨੇ ਨਾ ਸਿਰਫ ਇਨੋਵਾ ਨੂੰ ਸਾੜਿਆ ਬਲਕਿ ਇੱਥੇ ਦੱਸ ਕੇ ਕਿ ਆਟਾ ਵੀ ਕੀਤੀ ਹੈ। ਹੁਣ ਕਮਾਲ ਦੀ ਗੱਲ ਤੇ ਇਹ ਹੋਈ ਕਿ ਕੱਲ ਰਾਤ ਉਹ ਇਨੋਵਾ ਸਾੜੀ ਗਈ ਆ ਤੇ ਅੱਜ ਇਸ ਵਪਾਰੀ ਨੂੰ ਟੈਲੀਫੋਨ ਤੇ ਧਮਕੀਆਂ ਮਿਲਦੀਆਂ ਪਈਆਂ ਕਿ ਜੇ ਤੂੰ ਪੈਸੇ ਨਾ ਦਿੱਤੇ ਤੇ ਤੈਨੂੰ ਉਡਾ ਦਿਆਂਗੇ, ਜਾਨੋਂ ਮਾਰ ਦਿਆਂਗੇ। ਹੁਣ ਪੁਲਿਸ ਕਹਿੰਦੀ ਤੇ ਪਈ ਹੈ ਕਿ ਡਰਨ ਦੀ ਜ਼ਰੂਰਤ ਨਹੀਂ। ਪੁਲਿਸ ਨੇ ਫਲੈਗ ਮਾਰਚ ਵੀ ਕੀਤਾ ਉਸ ਸ਼ਹਿਰ ਦੇ ਵਿੱਚ, ਪਰ ਪੁਲਿਸ ਦੇ ਫਲੈਗ ਮਾਰਚ ਦਾ ਲੋਕਾਂ ਦੀ ਸੁਰੱਖਿਆ ਦੇ ਨਾਲ ਕੀ ਸੰਬੰਧ ਹੈ, ਕੀ ਤਾਲੁਕ ਹੈ? ਹਾਲਾਂਕਿ ਇਹਨਾਂ ਨੇ ਵਪਾਰੀ ਨੂੰ 4 ਗਨਮੈਨ ਦੇ ਦਿੱਤੇ ਆ, ਕਹਿੰਦੇ ਕਿ 2 ਘਰ ਰਹਿਣਗੇ, 2 ਇਹਦੇ ਨਾਲ ਰਿਹਾ ਕਰੂਗੇ। ਪਰ ਦੇਖੋ ਗਨਮੈਨ ਜਿਹੜੇ 2-2 ਆ ਤੇ ਇੱਥੇ ਉਹ ਸੁੱਖਾ ਕਾਲਵਾ ਨੂੰ 16 ਜਣੇ ਲਈ ਜਾਂਦੇ ਸੀਗੇ, ਉਹਨਾਂ ਦੇ ਵਿਚਾਲੇ ਆ ਕੇ ਮਾਰ ਦਿੱਤਾ ਗਿਆ ਸੀ। ਤਾਂ ਲੋਕਾਂ ਦਾ ਯਕੀਨ ਵੀ ਨਹੀਂ ਨਾ ਵੱਜਦਾ ਫਲੈਗ ਮਾਰਚ ਜਾਂ ਇਹਨਾਂ ਦੇ ਗਨਮੈਨਾਂ ਤੇ। ਹੁਣ ਇਹ ਜਿਹੜਾ ਇਲਾਕਾ ਚਾਹੇ ਉਹ ਨਿਹਾਲ ਸਿੰਘ ਵਾਲਾ, ਮੋਗਾ, ਅੱਗੇ ਫਰੀਦਕੋਟ ਹੈ, ਇਸ ਇਲਾਕੇ ਚੋਂ ਅੱਗੇ ਦੀ ਖਬਰਾਂ ਆਉਂਦੀਆਂ ਪਈਆਂ ਨੇ ਕਿ ਦੇਖੋ ਇਸ ਇਲਾਕੇ 'ਚ ਜਿਹੜੇ ਤਗੜੇ ਵਪਾਰੀ ਹੈ ਉਹਨਾਂ ਨੂੰ ਖੁੱਲੇ ਰੂਪ 'ਚ ਕਾਰੋਬਾਰ ਚਲਾਉਣ ਲਈ ਇਹਨਾਂ ਗੁੰਡਿਆਂ ਨੂੰ, ਇਹਨਾਂ ਗਰੋਹਬਾਜ਼ਾਂ ਨੂੰ ਹਫ਼ਤਾ ਕਹਿ ਲਓ ਜਾਂ ਮਹੀਨਾ ਕਹਿ ਲਓ ਜਾਂ ਜਬਰੀ ਵਸੂਲੀ ਕਹਿ ਲਓ, ਉਹ ਦੇਣੀ ਪੈਂਦੀ ਹੈ। ਔਰ ਜਦੋਂ ਇਹ ਸਾਰਾ ਕੁਛ ਵਾਪਰਦਾ ਪਿਆ ਸੀ, ਐਨਕਾਊਂਟਰ ਹੋਇਆ ਜਾਂ ਸਰੈਂਡਰ ਵਾਲੀ ਲਹਿਰ ਚੱਲਦੀ ਪਈ ਸੀਗੀ, ਉਹ ਤੋਂ ਪਿੱਛੇ ਜਦੋਂ ਕੁਛ ਘਟਨਾਵਾਂ ਵਾਪਰੀਆਂ ਪੰਜਾਬ 'ਚ, ਤਾਂ ਜਾਗਰਣ ਗਰੁੱਪ ਨੇ ਇੱਕ ਇਨਵੈਸਟੀਗੇਸ਼ਨ ਕਰਕੇ ਰਿਪੋਰਟ ਛਾਪੀ ਸੀਗੀ। ਉਹਦੇ 'ਚ ਇਹਨਾਂ ਨੇ 15-20 ਵਪਾਰੀਆਂ ਦੇ ਹਵਾਲੇ ਦਿੱਤੇ ਸੀਗੇ ਜਿਨ੍ਹਾਂ ਨੇ ਆਪ ਇਸ ਗੱਲ ਨੂੰ ਤਸਲੀਮ ਕੀਤਾ ਸੀਗਾ ਕਿ ਅਸੀਂ ਕਾਰੋਬਾਰ ਚਲਾਉਣ ਲਈ ਲਗਾਤਾਰ ਗਰੋਹਬਾਜ਼ਾਂ ਨੂੰ ਰਕਮ ਦੇ ਰਹੇ ਹਾਂ। ਯਾਨੀ ਠੀਕ ਉਹੀ ਪੈਟਰਨ ਜਿਹੜਾ ਬੰਬੇ ਅਸੀਂ ਫਿਲਮਾਂ 'ਚ ਦੇਖਦੇ ਹਾਂ, ਉਹੀ ਪੈਟਰਨ ਇੱਥੇ ਵੀ ਲਾਗੂ ਹੋ ਚੁੱਕਾ। ਸ਼ਾਇਦ ਇਸ ਕਰਕੇ ਕਿਉਂਕਿ ਇਹ ਸੋਚਦੇ ਹੋਣੇ ਆ ਗਰੋਹਬਾਜ਼ ਕਿ ਜੇ ਲੀਡਰ ਇੱਥੇ ਗੁੰਡਾ ਟੈਕਸ ਲਈ ਜਾਂਦੇ ਆ ਸਾਡੇ ਨਾਂ ਤੇ, ਗੁੰਡੇ ਤੇ ਅਸੀਂ ਆ, ਟੈਕਸ ਉਹ ਲਈ ਜਾਂਦੇ ਆ, ਤੇ ਫਿਰ ਸਾਨੂੰ ਕੀ ਪਾਪ ਪਈ ਆ, ਫਿਰ ਅਸੀਂ ਵੀ ਲੈ ਲੈਂਦੇ। ਜੀ ਜੀ ਜੀ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।